लो जी बाबा जी तो शुरू कर लवो। अर्ज किया है कि अस्सलाम वालेकुम नाज़रीन, प्रोग्राम खुश आमदीद ठीक है। अर्ज किया कुछ गाना मेरे ज़हन च आया सी, मैं कहा तुम गए हो नूर आ गया। चल रहन दे, मेरे ते ही सी बोल उसाई बड़े मेरे ते ही सी पहला बोल उसाई बड़े ढिले ढिले हो, खैर की है? अच्छा तो को तो पेचकस पड़ कसला ਰਹਿਣ ਚ ਤਮਾ कसला साजी मैं कोई भी गल कर कोई भी गल क्यों कर ढिले ढिले मैं की मैं इंज गल कर अस्सलाम वालेकुम नाज़रीन इंज कर ਰਿਹਾ मैं यार ਤੁਹਾਨੂੰ ਤੇ ਭਾਈ ਨੇ ਨਹੀਂ ਨਾ ਕਿਹਾ ਕਿ ਲਮਕੇ ਲਮਕੇ ਲੱਗ ਰਹੇ ਤੈਨੂੰ ਤੇ ਨਹੀਂ ਮੈਂ ਕਿਹਾ ਵੀ ਤੂੰ ਅੱਜ ਮਤਲਬ ਕੋਟ ਪਾ ਕੇ ਤੇ ਐਵੇਂ ਫਿੱਕਾ ਫਿੱਕਾ ਲੱਗ ਰਿਹਾ। ਮੈਂ ਰਹਿਣਾ ਹੀ ਅੰਜਾ, ਤੁਹਾਨੂੰ ਪਤਾ ਹੀ ਤਖਤੀਆਂ ਵੇਚਦਾ ਲਓ ਜੀ ਨਾਜ਼ਰੀਨ, ਅੱਜ ਦਾ ਟੌਪਿਕ ਇਹ ਆ, ਅੱਜ ਦਾ ਸਹੀ ਟੌਪਿਕ ਇਹ ਆ, ਮੈਂ ਕਹਿ ਰਿਹਾ ਕਿ ਇਸ ਦੌਰ 'ਚ ਜੀਣ ਵਾਸਤੇ ਭਾਵੇਂ ਮਾਂ ਵਾ, ਭਾਵੇਂ ਪਿਓ ਆ, ਭਾਵੇਂ ਯਾਰ ਆ, ਭਾਵੇਂ ਟੀਚਰ ਆ, ਭਾਵੇਂ ਬੁੱਢੀ ਆ, ਭਾਵੇਂ ਬੱਚੇ ਆ, ਪੈਸਾ ਨਹੀਂ ਤੇ ਕੁਛ ਨਹੀਂ। ਕੁਛ ਨਹੀਂ ਇਦਾਂ ਹੀ ਪੈਸਾ ਹਰ ਜਗ੍ਹਾ ਤੇ ਜ਼ਰੂਰਤ ਆ। ਕੁਛ ਲੋਕ ਕਹਿੰਦੇ ਓ ਯਾਰ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ, ਇਹ ਝੂਠ ਆ। ਪੈਸਾ ਹੀ ਹੁੰਦਾ ਸਾਰਾ ਕੁਝ ਭਾਜੀ, ਸਾਰਾ ਕੁਝ ਤੋਂ ਮਰਾਦ ਇਹ ਨਹੀਂ, ਲੇਕਿਨ ਬਹੁਤ ਵੱਡਾ ਹੱਥ ਪੈਸੇ ਦਾ ਹੁੰਦਾ ਵਿੱਚ। ਕਿੱਦਾਂ ਪੈਸੇ ਹਰ ਜਗ੍ਹਾ ਤੂੰ ਮੈਨੂੰ ਦੱਸ ਦੇ ਕਿ ਸਾਜੀ ਇੱਥੇ ਪੈਸਾ ਨਹੀਂ ਹੁੰਦਾ, ਤੈਨੂੰ ਮੈਂ ਉੱਥੇ ਪੈਸਾ ਪਾ ਕੇ ਵਿਖਾਊਂਗਾ। ਤੁਸੀਂ ਸਾਰੇ ਚਾਰੇ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ। ਚਲੋ ਉੱਠ ਕੇ ਇੱਧਰ ਸਾਈਡ ਤੇ ਹੋ। ਮੈਂ ਤੁਹਾਨੂੰ ਦੱਸਣਾ ਉਸਤਾਦ ਜੀ, ਮੈਂ ਜੋ ਬੱਚੇ ਲੈ ਕੇ ਜਾਣਾ ਬਾਹਰ ਫਿਰਨ ਟੁਰਨ, ਮੈਂ ਕੁਛ ਨਹੀਂ ਖਾਂਦਾ ਤੇ ਕਿੱਥੇ ਪੈਸਾ ਲੱਗਾ। ਬੱਚੇ ਕਿੰਨੇ ਆ ਤੇਰੇ? 2। ਪੈਦਲ ਲੈ ਕੇ ਜਾ ਰਹੇ ਆ? ਨਹੀਂ ਮੋਟਰਸਾਈਕਲ ਤੇ ਉਹਦੇ 'ਚ ਤੇਲ ਤੇਰੇ ਅੱਬੇ ਨੇ ਪਵਾਇਆ? ਪੈਸੇ ਨਾ ਤੇਲ ਉਹ 'ਚ ਕਿੱਥੋਂ ਆਇਆ? ਤੁਸੀਂ ਪੈਸੇ ਮੈਨੂੰ ਦੱਸਣੇ ਵੀ ਕਿੱਥੇ ਨਹੀਂ ਲੱਗਦੇ। ਮੇਰੇ ਬੱਚੇ ਸਕੂਲ ਜਾਂਦੇ ਨੇ, ਹਾਂ ਉਥੇ ਪੈਸੇ ਨਹੀਂ ਲੱਗੇ। ਹਾਂਜੀ ਹਾਂਜੀ ਅੱਛਾ ਜੀ। ਆਹੋ ਉੱਥੋਂ ਲਿਆਉਂਦੇ ਨੇ ਬਾਹਰ ਗੱਡੀ। ਉਹਨਾਂ ਨੇ ਕੀ ਦੱਸਿਆ ਸੀ ਯਤੀਮ ਤੇਰੇ ਬੱਚੇ ਸਕੂਲ ਨਹੀਂ ਜਾਂਦੇ, ਫੀਸ ਨਹੀਂ ਗਈ ਉੱਥੇ ਦੀ? ਨਹੀਂ, ਮੈਟ੍ਰਿਕ ਤੱਕ ਫ੍ਰੀ ਹੈ ਪੜ੍ਹਾਈ। ਅੱਛਾ ਮੈਟਰ ਦਾ ਕੋਈ ਰੁਪਈਆ ਨਹੀਂ ਨਹੀਂ, ਹੈਗਾ? ਰੁਪਈਆ ਵੀ ਨਹੀਂ ਹੈ। ਜਦੋਂ ਛੱਡਣ ਜਾਣਾ ਕਾਤੇ ਜਾਣਾ? ਪੈਦਲ ਹੀ ਜਾਂਦੇ। ਕੱਪੜੇ ਪਾਏ ਹੁੰਦੇ ਉਹਨਾਂ ਨੇ? ਹਾਂਜੀ। ਤੇ ਉਹ ਕਾਦੇ ਆਏ? ਉਹ ਵੀ ਸਕੂਲੋਂ ਦਿੱਤੇ। ਆਹੋ ਸਕੂਲੋਂ ਦਿੱਤੇ ਤੇ ਆਏ ਤੇ ਪੈਸਿਆਂ ਦੇ ਨਹੀਂ ਨਾ। ਨਹੀਂ, ਫ੍ਰੀ ਹੈ, ਫ੍ਰੀ। ਉਹ ਯਾਰ ਫ੍ਰੀ ਆ, ਉਹਨਾਂ ਨੇ ਤੇ ਪੈਸੇ ਦੇ ਖਰਚੇ ਨਹੀਂ, ਉਹਨਾਂ ਨੇ ਸਕੂਲ ਬਣਾਇਆ ਕਿ ਨਹੀਂ? ਹਾਂ ਹਾਂ, ਉਹਨਾਂ ਨੇ ਸਕੂਲ ਬਣਾਇਆ। ਇਹ ਕੋਈ ਗੱਲ नहीं कि 10वीं तक फ्री है। केड़े तू ऐसे लवारस यहाँ पे लवारस बच्चे पढ़ाए जाते हैं जितने तू पाए बच्चे की उस स्कूल के बाहर लिखे है? ਉਸਤਾਦ ਜੀ ਉਹ ਵੀਆਈਪੀ ਹੈਗਾ, ਸਰਕਾਰੀ ਸਕੂਲ ਨਹੀਂ ਹੈਗਾ। VIP ਆ। तेरे क्यों नहीं पैसे होते? ਉਸਤਾਦ ਜੀ ਨਹੀਂ ਲੈਂਦੇ ਉਹ। तेरे को कल्ले को ਨਹੀਂ, ਸਾਰਿਆਂ ਕੋਲ ਨਹੀਂ ਲੈਂਦੇ पूरे स्कूल च। ਆਹੋ। ते कित्थों सार ठहर जा एक मिनट, ते की करदे सारा कित्थों करदे? ਗੌਰਮੈਂਟ ਨੇ ਐਲਾਨ ਕੀਤਾ ਮੈਟ੍ਰਿਕ ਤੱਕ ਪੜ੍ਹਾਈ ਮੁਫਤ ਹੈ। ਉਹ ਜਿਹੜੇ ਟੀਚਰ ਨੇ ਉਹ ਵੀ ਮੁਫਤ ਨੇ। ਉਹ ਉਹਨਾਂ ਨੇ ਘਰੋਂ ਤਨਖਾਹਾਂ ਵੀ ਨਹੀਂ ਦਿੰਦੇ? ਨਹੀਂ, ਉਹਨਾਂ ਨੂੰ ਉਹ ਕੀ ਮਹੀਨੇ ਬਾਅਦ ਘਰ ਕਿੱਦਾਂ ਚੱਲਦੇ ਉਹਨਾਂ ਦੇ? ਜਿਵੇਂ ਸਕੂਲ ਚੱਲ ਰਿਹਾ। ਨਹੀਂ ਸਕੂਲ ਤੇ ਚੱਲ ਰਿਹਾ, ਤਨਖਾਹ ਉਸ ਟੀਚਰ ਘਰ ਕੀ ਲੈ ਕੇ ਜਾਂਦਾ ਮਹੀਨੇ ਬਾਅਦ? ਤੇ ਸਕੂਲ ਕੀ ਲੈ ਕੇ ਆਂਦਾ? ਸਕੂਲ ਦੇ ਬੱਚੇ ਆਉਂਦੇ, ਹਾਂ, ਬੱਚੇ ਰਾਤ ਨੂੰ ਘਰ ਚਲੇ ਜਾਂਦੇ, ਰੋਟੀ ਘਰੋਂ ਖਾਂਦੇ। ਹਾਂ। ਟੀਚਰ ਦੇ ਬੱਚਿਆਂ ਨੇ ਟੀਚਰ ਕੋਲੋਂ ਰੋਟੀ ਲੈਣੀ, ਟੀਚਰ ਉਸ ਘਰ ਦਾ ਬਾਪ ਆ। ਠੀਕ ਹੈ। ਠੀਕ ਆ, ਉਹ ਆਪਣੇ ਬੱਚਿਆਂ ਵਾਸਤੇ ਕੀ ਲੈ ਕੇ ਜਾਂਦਾ? ਬੱਚੇ ਵੀ ਉਹਦੇ ਸਕੂਲ ਨਾਲ ਹੀ ਪੜ੍ਹਦੇ ਨੇ। ਲੈ ਕੇ ਕੀ ਜਾਂਦਾ? ਪਕਾਉਂਦਾ ਕੀ, ਖਾਂਦਾ ਕੀ? ਰੋਟੀ ਸਾਲਣ। ਕਿੱਥੋਂ ਆਉਂਦਾ ਉਹ? ਉਹਨਾਂ ਦੇ ਪੈਲੀਆਂ ਹੈਗੀਆਂ ਨੇ ਕਿਹਨਾਂ ਦੀਆਂ? ਟੀਚਰਾਂ ਦੀਆਂ। ਕਿੰਨੇ ਕੁ ਦੀਆਂ ਹੋਣੀਆਂ ਪੈਲੀਆਂ ਉਹ? ਉਹ ਸਾਰੇ ਉਹ ਵੀ ਉਹਨਾਂ ਨੂੰ ਡੋਨੇਟ ਮਿਲੇ ਸੀ। ਹਾਂ ਕੈਸਾ ਕੈਸਾ ਹਰ ਜਗ੍ਹਾ ਤੇ ਪੈਸਾ ਵਾ। ਨਹੀਂ, ਪੈਸਾ ਕਾਹਦਾ? ਪੈਸਾ ਹੀ ਆ ਬੇਟੇ, ਡੋਨੇਸ਼ਨ ਬਸ ਪੈਸਾ ਕਰ ਹੀ ਆ ਨਾ। ਬੇਸ ਕਰ ਦੇ। ਉਹ ਤੂੰ ਹੁਣ ਗੱਲ ਖੁੱਲ ਗਈ ਆ। ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹ ਰਿਹਾ ਵੀ ਜਿਹੜੇ ਤੇਰੇ ਬੱਚੇ ਪੜ੍ਹਦੇ ਆ, ਪਤਾ ਨਹੀਂ ਸਾਜੀ ਜਾਣ ਦਿਓ ਕਿਸੇ ਨੂੰ। ਕਿਹੜੇ ਬਾਹਰੋਂ ਗੋਰੇ ਦੀ ਆ, ਕਿਸੇ ਡੋਨੇਟ ਆਉਂਦੀ ਆ। ਇਹ ਲੈਦਾ ਗੱਲ ਆ। ਸਕੂਲ ਦੀਆਂ ਫੀਸਾਂ, ਸਕੂਲ ਦੇ ਬਲਬ, ਸਕੂਲ ਦੀ ਲਾਈਟਾਂ, ਸਕੂਲ ਉਹ ਤੂੰ ਪੈਸੇ ਨਹੀਂ ਦਿੰਦਾ। ਤੂੰ ਪਤਾ ਨਹੀਂ ਕੀ ਉੱਥੇ ਲਿਖਾਇਆ ਵਾ। ਅੱਲਾ ਦਾ ਮੇਰੇ ਬੱਚੇ ਨੇ ਤੇ ਯਤੀਮ ਨੇ। ਉਸਤਾਦ ਜੀ ਮੇਰੇ ਅੱਲਾ ਦਾ ਕਰਮ ਹੈ, ਮੇਰੇ ਬੱਚੇ ਮਹਿੰਗੇ ਕਾਲਜ ਚ ਪੜ੍ਹਦੇ, ਤਾਂ ਹੀ ਫੇਲ ਹੋਈ ਜਾਂਦੇ ਬਾਰ-ਬਾਰ। ਅੱਛਾ ਮਹਿੰਗੇ ਕਾਲਜ ਚ ਪੜ੍ਹਦੇ, ਅੱਛੇ ਲੈਵਲ। ਜਦੋਂ ਅੱਬੂ ਉੱਥੇ ਮਾਲੀ ਹੋਣਾ ਤੇ ਉਹਨਾਂ ਫੀਸ ਨਹੀਂ ਲੈਣੀ, ਉਹਨਾਂ ਨੇ ਕਹਿਣਾ ਅੱਛਾ ਚਲੋ ਜੀ ਅਗਲੀ ਗੱਲ ਕਰੋ। ਚਲੋ ਅਗਲੀ ਕੀ ਨਹੀਂ, ਪਹਿਲੇ ਪਿਛਲੀ ਤੇ ਮੁਕਾ ਲਓ। ਤੁਸੀਂ ਤੇ ਵਿੱਚ ਹੀ ਮਾਂ ਪਿਓ ਦਾ ਵੀ ਕਹਿ ਹਾਂ ਤੇ ਮੈਂ ਸਹੀ ਕਿਹਾ। ਭਰਾ ਦਾ, ਹਾਂ ਟੀਚਰ ਦਾ, ਹਰ ਭਾਈ ਤੂੰ ਘਰ ਤੇਰਾ ਮਾਂ ਪਿਓ ਹੈਗਾ? ਹਾਂਜੀ। ਕਿੰਨੇ ਪੈਸੇ ਦੇਣਾ ਘਰ ਮਹੀਨੇ ਦਾ? 10 20 30 40 ਹਜ਼ਾਰ ਦੇਣਾ? ਹਾਂਜੀ 30 ਦਾ। ਨਾ ਦਵੇ ਤੂੰ 2-3 ਮਹੀਨੇ, ਕੀ ਹਾਲ ਹੋ ਤੇਰਾ? ਤੇ ਕੋਈ ਗੱਲ ਨਹੀਂ, ਨਾ ਦਵਾਂ। ਨਹੀਂ ਕੀ ਹੋਊਗਾ? ਇਦਾਂ ਹੀ ਜਿੱਦਾਂ ਹਾਲਾਤ ਟੈਟ ਹੋ ਜਾਊਗੇ ਹਾਲਾਤ। ਨਹੀਂ ਜਿੱਦਾਂ 30,000 ਰੁਪਏ ਮਹੀਨੇ ਦਾ ਦੇਣਾ ਤੇ ਤੇਰਾ ਮਾਂ-ਬਾਪ ਤੇਰੇ ਤੋਂ ਖੁਸ਼ ਆ, ਸਾਰਾ ਚੱਲਦਾ ਇੰਜ ਹੀ ਖੁਸ਼ ਰਹੂਗਾ? ਤੈਨੂੰ ਕੋ ਪਿੱਟੂਗਾ ਮਾਰੂ? ਨਹੀਂ, ਉਹਨਾਂ ਨੇ ਕੰਟੀ ਕਰਾ ਦੇਣਾ ਵਾ ਮਹੀਨੇ ਜੀ। ਠੀਕ ਹੈ ਪੈਸਾ ਭਾਈ ਇਹ ਪੈਸਾ ਵਾ। ਇੱਕ ਹੁਣ ਮਾਂ। ਅੱਛਾ ਜ਼ਰੂਰੀ ਨਹੀਂ ਕਿ ਪੈਸੇ ਦੀ ਉਹਨਾਂ ਨੂੰ ਲਾਲਚ ਆ, ਅਖਰਾਜਾਤ। ਮੇਰਾ ਮਕਸਦ ਇਹ ਨਹੀਂ ਹੈਗਾ ਕਿ ਪੈਸਾ ਤੋਂ ਮੁਰਾਦ ਇਹ ਆ ਵੀ ਕੋਈ ਯਾਸ਼ੀ ਜਾਂ ਨਹੀਂ ਸਰ, ਇਹਦਾ ਅਮਲ ਦਖਲ ਹੈ ਪੈਸੇ ਦਾ ਬਹੁਤ ਵਿੱਚ। ਮੈਨੂੰ ਇੱਕ ਲੜਕੀ ਪਿਆਰ ਕਰਦੀ, ਮੈਂ ਉਹਨੂੰ ਮਿਲਣ ਚਲੇ ਜਾਣਾ ਵਾ, ਉੱਥੇ ਮੇਰਾ ਕੋਈ ਰੁਪਈਆ ਨਹੀਂ ਲੱਗਦਾ। ਇਹ ਤਾਂ ਤੇਰੀ ਬਗੈਰਤੀ ਆ, ਤੂੰ ਉਹਦੇ ਪੱਲਿਓਂ ਖਾਏਗਾ। ਔਰਤਾਂ ਦੀ ਕਮਾਈ ਖਾਣਾ ਤੂੰ। ਓਏ ਭਾਈ ਉਹ ਇਹ ਵਾ ਕਿ ਮਤਲਬ ਅਸੀਂ ਕੋਈ ਪਾਣੀ ਪੂਣੀ ਪੀ ਲਾਂਗੇ ਤੇ ਖਾ ਪੀ ਥੋੜਾ ਬਹੁਤਾ ਖਾ ਪੀ ਲਾਂਗੇ। ਹਾਂ ਥੋੜਾ ਬਹੁਤਾ ਕਿੱਥੋਂ, ਭਾਵੇਂ 1 ਰੁਪਈਏ ਦਾ ਵੀ ਖਾਵੇਂ, ਪੈਸਾ ਤੇ ਆ ਗਿਆ।
ਯਾਰ ਕਿੰਨੇ ਕੁ ਪੈਸੇ ਲੱਗ ਜਾਂਦੇ ਤੁਸੀਂ ਬਿਲਕੁਲ ਹੀ ਪੈਸਾ ਮੈਂ 1 ਰੁਪਈਆ ਲੱਗਦਾ ਭਾਵੇਂ ਪੈਸੇ ਤੋਂ ਬਗੈਰ ਤੂੰ ਪੈਟਰੋਲ ਪਵਾਉਣਾ ਤੇ ਕੁੜੀ ਨੂੰ ਮਿਲਣ ਜਾਣਾ, ਗੱਡੀ ਤੇਰੇ ਕੋਲ ਹੈਗੀ ਆ 30-40 ਹਜ਼ਾਰ ਦੀ ਤੇ ਤੂੰ ਕੁੜੀ ਨੂੰ ਮਿਲਣ ਜਾਣਾ, ਕੁੜੀ ਨੇ ਮੇਕਅਪ ਮੂੰਹ ਤੇ ਕੀਤਾ ਹੋਣਾ, ਉਹਦੇ ਉੱਤੇ ਤੇ ਪੈਸੇ ਲੱਗੇ ਹੋਣੇ, ਫਿਰ ਤੁਸੀਂ ਦੋਵਾਂ ਨੇ ਮਿਲਣਾ, ਜਿੱਥੇ ਬਹਿਣਾ ਉਸ ਹੋਟਲ ਨੇ ਅਗਲੇ ਨੇ ਤੁਹਾਨੂੰ ਕਹਿਣਾ ਹਾਂਜੀ ਸਾਦਾ ਨਹੀਂ ਬਹਿਣ ਦਿੰਦੇ ਅਸੀਂ, ਤੁਸੀਂ ਕੁਝ 100 200 400 500 ਦਾ ਮੰਗਾਉਣਾ, ਪੈਸਾ ਦੱਸ ਆ ਗਿਆ ਕਿ ਨਹੀਂ ਪੈਸਾ? ਮੇਰੀ ਸ਼ਾਦੀ ਹੋਈ ਰੁਪਈਆ ਨਹੀਂ ਲੱਗਾ ਮੇਰਾ। ਅੱਛਾ ਜੀ। ਉਹ ਜਿਹਦੇ ਲੱਗੇ ਉਹਨੂੰ ਪੁੱਛ, ਮੇਰੇ ਬੂਦੇ ਹਾਂ ਉਹਨੂੰ ਪੁੱਛਣਾ ਲੱਗੇ ਨਾ। ਆਹੋ ਦਰਬਾਰ ਤੋਂ ਅਸੀਂ ਲੰਗਰ ਖਾਦਾ, ਕੋਈ ਪੈਸਾ ਨਹੀਂ ਲੱਗਾ। ਨਹੀਂ ਉਹ ਕਿਸੇ ਨਾ ਕਿਸੇ ਨੇ ਦਿੱਤਾ ਨਾ ਉੱਥੇ ਲੰਗਰ, ਤੁਸੀਂ ਨਹੀਂ ਦਿੱਤਾ ਉਹਦੇ ਚ, ਤੇ ਉਹ ਤੇ ਲੰਗਰ ਤੇ ਪੈਸਿਆਂ ਦਾ ਆਇਆ ਨਾ। ਅੱਗੇ ਦੱਸੋ। ਅੱਛਾ ਤੁਸੀਂ ਕਹਿ ਰਹੇ ਹੋ ਕਿ ਦੁਨੀਆ ਤੇ ਪੈਸਾ ਜ਼ਰੂਰੀ? ਕੋਈ ਕੰਮ ਐਸਾ ਨਹੀਂ ਜਿਹੜਾ ਪੈਸੇ ਤੋਂ ਬਗੈਰ, ਮਰਨਾ ਤੱਕ ਵੀ, ਕਬਰ 'ਚ ਜਾਂਦਿਆਂ ਤੱਕ ਵੀ ਪੈਸੇ ਲੱਗਦੇ ਨੇ। ਉਹ ਯਾਰ ਮੇਰਾ ਯਾਰ ਦੋਸਤ ਆ ਜਾਂਦਾ ਮੈਨੂੰ ਮਿਲਣ ਤੇ ਮਤਲਬ ਜੇ ਥੋੜਾ ਬਹੁਤਾ ਮੈਂ ਉਹਨੂੰ ਚਾਹ ਪਾਣੀ ਪਿਆ ਦਿੰਦਾ ਹਾਂ ਲੱਗ ਗਿਆ ਪੈਸਾ, ਤੇ ਤੂੰ ਨਾ ਪਿਆ ਉਹਨੇ ਕਹਿਣਾ ਲੱਖ ਲਾਣਾ ਤੇ ਏਡੀ ਦੂਰੋਂ ਤੇਰੇ ਘਰ ਆਇਆ, ਪਾਣੀ ਤੱਕ ਨਹੀਂ ਪੁੱਛਿਆ, ਚਾਹ ਤੱਕ ਨਹੀਂ ਪੁੱਛੀ, ਪੈਸੇ ਦੀ ਵਜ੍ਹਾ ਤੋਂ ਜ਼ਲੀਲ ਹੋ ਜਾਏਗਾ ਤੂੰ, ਭਾਵੇਂ 20 ਰੁਪਏ ਦਾ ਚਾਹ ਦਾ ਕੱਪ ਨਾ ਪੁੱਛ ਉਹਨੂੰ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਂ ਚਾਹ ਰਿਹਾ ਕਿ ਪੈਸੇ ਦੀ ਅਹਿਮੀਅਤ ਬਹੁਤ ਜ਼ਿਆਦਾ ਇਸ ਟਾਈਮ। ਉਹ ਕਬਰ ਤੇ ਕਿੱਥੇ ਚਾਹੀਦੇ ਨੇ, ਕਬਰ ਤੇ ਕਿੱਥੇ ਚਾਹੀਦੇ? ਓਏ ਦੱਸੋ। ਓਏ ਮਾਮਾ ਤੇਰਾ ਘਰ ਨਹੀਂ ਉਹਨੇ ਦਾ ਹੈਗਾ ਜਿੰਨੇ ਦੀ ਕਬਰ ਅੱਜ ਕੱਲ ਆਉਂਦੀ ਹੈ। 40,000 ਰੁਪਇਆ ਕਬਰ ਕਢਾਈ 70-80 ਹਜ਼ਾਰ ਰੁਪਏ ਨੁੱਕਰ ਵਾਲੀ ਲੈਣੀ ਹੈ ਤੇ 80,000 ਦੀ ਆ। ਹਾਂਜੀ ਉਹ ਮਾਫੀ ਦੇ ਦਿਓ। ਉਹ ਮਾਫੀ ਨਹੀਂ, ਉਹ ਕਬਰਾਂ ਦੇ ਰੇਟ ਨੇ, ਜਿਹੜੀ ਗੇਟ ਦੇ ਕੋਲ ਆ ਮਹਿੰਗੀ ਆ, ਜਿਹੜੀ ਅੱਗੇ ਜਾ ਕੇ ਜਾਂਦੀ ਹੈ ਸਸਤੀ ਆ। ਜੇ ਤੂੰ ਉਹਦੇ ਤੇ ਇੰਜ ਕਰਨਾ ਤੇ ਇੰਨੇ, ਜੇ ਇੰਜ ਕਰਨਾ ਤੇ ਇੰਨੇ, ਅੰਦਰ ਜੇ ਸਾਈਡਾਂ ਤੇ ਇੱਟਾਂ ਲਵਾਉਣੀਆਂ ਤੇ ਇੰਨੇ, ਜੇ ਉੱਤੇ ਆਹ ਚੀਜ਼ ਪਾਉਣੀ ਤੇ ਇੰਨੇ, ਤੇਰੀ ਤੂੰ ਪਾਗਲ ਹੋ ਜਾਏ। ਜਾ ਤੇ ਸਹੀ ਵੈਸੇ ਹੀ ਚੱਲ ਜੀ ਕਿਸੇ ਨੂੰ ਕਿ ਜੀ ਭਾਜੀ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਨੇ, ਵੈਸੇ ਹੀ ਚੱਲ ਜੀ ਆਹੋ ਤੇ ਫੌਤ ਹੀ ਹੋ ਗਏ ਨੇ ਤੇ ਭਾਜੀ ਕਬਰ ਕੱਢਣੀ ਆ, ਤੈਨੂੰ ਮੈਨਿਊ ਦਿੰਦਾ ਵੇਖੀ ਉੱਥੇ। ਹਾਂਜੀ ਮਹਿੰਗੀਆਂ ਮੈਨਿਊ। ਔਰ ਤੂੰ ਇਹ ਸਿਰਫ ਇਹ ਨਹੀਂ ਕਿ ਤੂੰ ਕਬਰ ਤੇ ਤਾਂ ਪੈਸੇ ਦੇ ਕੇ ਦਫਨਾ ਕੇ ਆ ਜਾਏ ਬੇਟਾ, ਉਸ ਤੋਂ ਬਾਅਦ ਜਿਹੜਾ ਉੱਥੇ ਗੋਰਖੰਡ ਦਾ ਜਿਹੜੇ ਉੱਥੇ ਲੋਕ ਨੇ ਉਹਨਾਂ ਨੂੰ ਹਰ ਹਫਤੇ ਮਹੀਨੇ 2000 ਨਾ ਦੇ ਕੇ ਆਏਗਾ, ਉਹਨਾਂ ਨੇ ਤਵੱਜੋ ਹੀ ਨਹੀਂ ਕਰਨੀ। ਲੋਕੀ ਉਹਨਾਂ ਨੂੰ 5-5 ਹਜ਼ਾਰ ਰੁਪਏ ਮਹੀਨੇ ਦਾ ਦੇ ਕੇ ਆਉਂਦੇ ਕਿ ਸਾਡੀ ਅੰਮੀ ਦੀ ਕਬਰ ਦਾ ਧਿਆਨ ਰੱਖੀ, ਉਹ ਪੈਸੇ ਲੈ ਕੇ ਉੱਥੇ ਪਾਣੀ ਤਰੋਂਕਦਾ, ਇਹ ਉਹ ਸਾਰਾ ਕੁਝ ਕਰਦਾ। ਤੁਹਾਡੇ ਹਿਸਾਬ ਨਾਲ ਰਿਸ਼ਤੇ ਵੀ ਜਿਹੜੇ ਪੈਸਿਆਂ ਦੀ ਵਜ੍ਹਾ ਤੋਂ? ਭੈਣ ਮੈਂ ਇਹ ਪਹਿਲੀ ਗੱਲ ਇਹ ਆ ਕਿ ਇਹ ਨਹੀਂ ਕਹਿਣਾ ਕਿ ਜੀ ਮਾਂ ਪਿਓ ਵਾ ਤੇ ਪੈਸਾ, ਮੈਂ ਕਹਿ ਰਿਹਾ ਪੈਸੇ ਦਾ ਅਮਲ ਦਖਲ ਹੈਗਾ, ਪੈਸੇ ਦੀ ਵਜ੍ਹਾ ਤੋਂ ਰਿਸ਼ਤੇ ਡਿਸਟਰਬ ਹੁੰਦੇ ਨੇ, ਪੈਸੇ ਦੀ ਵਜ੍ਹਾ ਤੋਂ ਮਾਂ ਨੂੰ ਨਾ ਦੇ ਖਰਚਾ। ਅੱਛਾ ਮਾਂ ਨੇ ਖਰਚਾ ਕੁਝ ਨਹੀਂ ਕਰਨਾ, ਮਾਂ ਨੇ ਘਰ ਤੇ ਚਲਾਉਣਾ ਨਾ, ਉਹ ਚੱਲਣਾ ਪੈਸੇ ਨਾਲ। ਤੂੰ ਨਾ ਦੇਗਾ ਘਰ ਡਿਸਟਰਬ ਹੋਏਗਾ। ਜਿਹੜਾ ਪੁੱਤ ਪੈਸਾ ਦਿੰਦਾ ਹੋਏਗਾ ਰੂਟੀਨ ਨਾਲ, ਉਹਦੀ ਵੈਲਿਊ ਤੇ ਜਿਹੜਾ ਨਕਮਾ ਵਿਹਲਾ ਹੋਏਗਾ ਉਹਦੀ ਵੈਲਿਊ 'ਚ ਫਰਕ ਹੋਏ, ਦੋਵਾਂ ਦੀ ਵੈਲਿਊ ਫਰਕ ਹੋਏ, ਭਾਵੇਂ ਦੋਵੇਂ ਉਸ ਮਾਂ ਲਈ ਅਜ਼ੀਜ਼ ਨੇ, ਜ਼ਿੰਦਗੀ ਦੇ ਵਿੱਚ ਉਹਨਾਂ ਦੋਵਾਂ ਦੀ ਵੈਲਿਊ 'ਚ ਫਰਕ ਹੋਏਗਾ। ਮੈਂ ਸੀਟ ਤੇ ਬੈਠਾ ਮੈਂ ਬੱਸ ਦੇ ਵਿੱਚ, ਸੀਟ ਕਿੱਥੋਂ ਆਈ? ਸੀਟ ਕਿਤੋਂ ਉੱਤੋਂ ਡਿੱਗੀ? ਸੀਟ ਵੀ ਕਿਸੇ ਦੀ ਪੈਸੇ ਦੀ ਆਈ, ਫਿਰ ਉਹਦੀ ਸਲਾਈ ਹੋਈ, ਫਿਰ ਉੱਤੇ ਕੋਸ਼ਿਸ਼ ਹੋਈ, ਉਸ ਤੋਂ ਅੱਜ ਹੀ ਬੱਸ ਕਰ ਦਿਓ ਤੁਸੀਂ। ਜਾ ਕੰਮ ਕਰ, ਫਿਰ ਤੂੰ ਉੱਤੇ ਬੈਠਾ। ਤੂੰ ਪੈਸੇ ਤੋਂ ਬਗੈਰ ਮੈਨੂੰ ਦੱਸ ਵੀ ਕਿੱਥੇ ਪੈਸਾ ਨਹੀਂ ਹੈਗਾ, ਦੱਸ। ਹੱਥ ਲਾਣੀ ਵਾਲਿਆਂ ਕੋ ਖਾ ਲਓ ਰੋਟੀ, ਉਹ ਨਹੀਂ ਉਹ ਦੇ। ਯਾਰ ਉਹ ਤੂੰ ਦੇਖੋ ਨਹੀਂ ਨਾ ਲੈਂਦੇ ਉੱਥੇ ਤੇ ਅਰਬਾਂ ਰੁਪਏ ਲੋਕੀ ਡੋਨੇਟ ਕਰਦੇ ਆ ਨਾ। ਨਹੀਂ ਕਿਸੇ ਕੋ ਵੀ ਨਹੀਂ ਲੈਂਦੇ ਉਹ। ਆਹੋ ਤੇ ਉਹ ਕਿੱਥੋਂ ਹੁੰਦਾ? ਉਹ ਤੇ ਕੋਈ ਡੋਨੇਟ ਤਾਂ ਕਰਦਾ ਨਾ, ਤੈਨੂੰ ਨਹੀਂ ਪਤਾ ਯਾਰ। ਹਾਂਜੀ ਮੈਂ ਕਹਿ ਰਿਹਾ ਜਿੱਥੇ ਪੈਸਾ ਹੀ ਨਾ ਹੋਵੇ ਹੀ ਨਾ। ਅੱਛਾ ਹੁਣ ਤੁਸੀਂ ਦੱਸੋ, ਮੈਂ ਕਬਰਸਤਾਨ ਆਪਣੇ ਪਿਓ ਦੀ ਕਬਰ ਤੇ ਦੁਆ ਕਰਨ ਗਿਆ, ਉੱਥੇ ਮੇਰਾ 1 ਰੁਪਈਆ ਨਹੀਂ ਲੱਗਾ। ਨਹੀਂ ਤੂੰ ਦੁਆ, ਫਿਰ ਉਹੀ ਗੱਲ ਤੂੰ ਕਿਹਾ ਤੇ ਮੋਟਰਸਾਈਕਲ ਤੇ ਹੈ? ਨਹੀਂ ਹਾਂ ਕਰਤੇ ਗਿਆ। ਕਬਰਸਤਾਨ ਸਾਹਮਣੇ ਘਰ। ਵਾਹ ਵਾਹ, ਅੱਛਾ ਚਲੋ ਠੀਕ। ਸਾਹਮਣੇ ਗਿਆ ਤੂੰ? ਹਾਂਜੀ। ਤੇ ਉਹਦਾ ਜਿਹੜਾ ਜਾਂਦਿਆਂ ਤੂੰ ਕੱਪੜੇ ਪਾਏ ਸੀ, ਆ ਕੱਪੜੇ ਜਿਹੜੇ ਪਾਏ ਨੰਗਾ ਜੁੱਤੀ ਪਾਈ ਸੀ? ਓਏ ਤੂੰ ਦੁਆ ਕਰਨ ਅੱਛਾ ਗਿਆ? ਠਹਿਰ। ਅੱਛਾ ਚਲੋ ਇਹ ਵੀ ਮੰਨ ਲਿਆ, ਤੂੰ ਕੱਪੜੇ ਵੀ ਨਹੀਂ ਸੀ ਪਾਏ, ਜੁੱਤੀ ਵੀ ਨਹੀਂ ਸੀ ਪਾਈ। ਹਾਂ ਤੁਸੀਂ ਹੁਣ ਮੇਰਾ ਕਟਿੰਗ ਹੋਈ ਸੀ ਵਾਲ? ਨਹੀਂ ਐਡੇ ਬਾਲ ਮੇਰੇ ਪੈਸੇ ਲਵਾ ਗੱਲ ਸੁਣ ਲਾ, ਮੈਂ ਤੂੰ ਨਾ ਸ਼ਰਤ ਜੀ ਤੰਦੇ ਚੱਕਰ ਚ ਨਾ ਮਲੰਗ ਜਿਹਾ ਬਣ ਗਿਆ। ਤੂੰ ਨਾ ਇਦਾਂ ਕਰ, ਪਹਿਲੀ ਗੱਲ ਆ ਦੇਖ ਲੈ ਤੂੰ ਨੰਗਾ ਸ਼ਰਟ ਪਾ ਕੇ। ਤੁਸੀਂ ਪੈਸੇ ਸਾਬਤ ਕਰੋ ਇੱਥੇ, ਮੈਂ ਆਪਣੇ ਪਿਓ ਦੀ ਕਬਰ ਤੇ ਗਿਆ ਦੁਆ ਕਰਨ, ਮੈਨੂੰ ਮੇਰਾ 1 ਰੁਪਈਆ ਨਹੀਂ ਲੱਗਾ, ਦੱਸੋ। ਨਹੀਂ ਇਦਾਂ ਕਰ ਸਕਦਾ। ਇਹ ਗਿਆ ਅੰਦਰੋਂ, ਇਹਦੇ ਅੱਬੂ ਨੇ ਕਿਹਾ ਇਹ ਮੇਰਾ ਹੈ ਹੀ ਨਹੀਂ। ਦੂਜੀ ਗੱਲ ਤੂੰ ਘਰ ਹੀ ਇੰਨਾ ਸਾਹਮਣੇ ਕਰ ਲਿਆ, ਤੂੰ ਵਿਹੜੇ 'ਚ ਤੇ ਫੜਾ ਲੈਂਦਾ ਜ਼ਰੂਰ, ਤੂੰ 4 ਕਦਮ ਤੂੰ ਕਮਰੇ ਖਾ ਕੇ ਜਾਣਾ। ਵਜ਼ੂ ਕੀਤਾ ਸੀ ਉੱਥੇ ਜਾ ਕੇ? ਆ ਵਜ਼ੂ ਕੀਤਾ ਸੀ? ਨਹੀਂ ਨਹੀਂ ਕੀਤਾ ਸੀ ਤੇ ਉਹ ਜਿਹੜੀ ਟੂਟੀ ਤੇ ਪਾਣੀ ਆ ਰਿਹਾ ਸੀ, ਉਹ ਨਹਿਰ ਚੱਲਣ ਦੀ ਸੀ। ਪਤਾ ਨਹਿਰ ਦਾ ਜੀਓ ਟੂਟੀ ਵੀ ਲੱਗੀ ਸੀ ਨਹਿਰ 'ਚ। ਨਹੀਂ ਅੱਛਾ ਨਹਿਰ ਵੀ ਘਰ ਦੇ ਲੱਗੀ? ਬੰਦੇ ਦੇ ਪੁੱਤਾਂ ਨੂੰ ਆ, ਬੰਦੇ ਦੇ ਪੁੱਤਾਂ ਨੂੰ। ਮੈਂ ਆਉਣ ਡਿਆ। ਲਓ ਜੀ ਥੱਲੇ ਕਮੈਂਟਸ ਤੁਸੀਂ ਵੀ ਕਰਨੇ ਨੇ, ਕਿਹੜਾ ਐਸਾ ਲਾਈਫ 'ਚ ਕੰਮ ਹੁੰਦਾ ਜਿੱਥੇ ਪੈਸਾ ਨਹੀਂ ਲੱਗਦਾ ਔਰ ਤੁਹਾਡਾ ਤਲਕ ਜਾਂ ਉਹ ਕੰਮ ਵੀ ਹੋ ਜਾਂਦਾ ਲੇਕਿਨ ਪੈਸਾ ਨਹੀਂ ਲੱਗਦਾ? ਸੱਚੀ ਮੁਹੱਬਤ ਔਰ ਨਹੀਂ। ਤੁਹਾਡਾ ਨਹੀਂ, ਇਹ ਨਹੀਂ ਮੈਂ ਕਹਿ ਰਿਹਾ ਕਿ ਤੁਹਾਡਾ ਨਹੀਂ ਲੱਗਦਾ, ਤੁਹਾਡਾ ਵੀ ਤਾਂ ਸਲਾਨੀਆਂ ਲੈ ਕੇ ਰੋਟੀ ਖਾ ਲਓ, ਤੁਹਾਡਾ ਨਹੀਂ ਲੱਗਦਾ। ਕੋਈ ਦੋਸਤ ਨੂੰ ਰੋਟੀ ਖਵਾ ਦਿੰਦਾ, ਤੁਹਾਡਾ ਨਹੀਂ ਲੱਗਦਾ। ਨਹੀਂ, ਟੋਟਲ ਉਸ ਮੁਲਾਕਾਤ 'ਚ ਉਸ ਚੱਕਰ 'ਚ ਪੈਸੇ ਦਾ ਅਮਲ ਤਾਂ ਜ਼ਰੂਰ ਹੁੰਦਾ, ਚਾਹੇ ਉਹਦਾ ਲੱਗੇ ਚਾਹੇ ਕਿਸੇ ਨੇ ਡੋਨੇਟ ਕੀਤਾ ਹੋਵੇ।
ਚਾਹੇ ਕੁਝ ਵੀ ਹੋਵੇ, ਚਾਹੇ ਤੁਹਾਨੂੰ ਇੱਕ ਦੋਸਤ ਤੁਹਾਡੀ ਕੁਰਸੀ ਤੇ ਬਿਠਾਉਂਦਾ, ਉਹ ਕੁਰਸੀ ਵੀ 3000 ਰੁਪਏ ਦੀ ਹੁੰਦੀ। ਅੱਛਾ ਜੀ ਤੁਸੀਂ ਇਹ ਦੱਸੋ, ਸੌਰੀ, ਮੇਰੇ ਘਰ ਜੋ ਮੇਰੇ ਬਹਿਨੋਈ ਆ ਗਿਆ ਤੇ ਮੇਰੀ ਸਿਸਟਰ ਆ ਗਈ, ਯਾਰ ਕੋਈ ਹੋਰ ਗੱਲ ਕਰ ਨਵੀਂ, ਇਹ ਤੇ ਰੋਜ਼ ਦੀ ਹਰ 2 ਘੰਟੇ ਦਾ ਕਿੱਸਾ, ਕੋਈ ਨਵੀਂ ਗੱਲ ਕਰ। ਮੈਂ ਇਦਾਂ ਤੇ ਮੈਂ ਫਿਲਮ ਵੇਖਣ ਗਿਆ, ਮੇਰਾ ਕੋਈ ਪੈਸਾ ਨਹੀਂ ਲੱਗਾ, ਉਹ ਕਿੱਦਾਂ ਉਦਾਂ ਹੀ ਦੀ? ਮੈਂ ਫ੍ਰੀ ਵੇਖ ਕੇ ਟਿਕਟ ਨਹੀਂ ਲਈ? ਟਿਕਟ ਨਹੀਂ, ਮੈਂ ਉਹਨਾਂ ਨੂੰ ਕਿਹਾ ਸਟੂਡੈਂਟ ਹੋ, ਕਹਿੰਦੇ ਜਾ, ਮੈਂ ਵੇਖਿਆ ਫਿਲਮ। ਕਿਹੜੀ ਡੈਵੋ ਚ ਤੂੰ ਕਿਹੜੀ ਤੂੰ ਨਿਊ ਖਾਨ ਚ ਲੱਗਿਆ। ਨਹੀਂ, ਨਿਊ ਖਾਨ ਵੀ ਨਹੀਂ, ਜਿਹੜੀ ਲੋਕਲ ਚੱਲਦੀ, ਨਿਊ ਖਾਨ ਵੀ ਅੱਜ ਲੱਗੀ ਹੁੰਦੀ। ਅਰਬਨ ਵੈਗਨ ਚ ਬਹਿ ਗਿਆ ਤੂੰ, ਕਿਹੜੀ ਭਾਈ ਉਹਨਾਂ ਅਰਬਨ ਨੇ- ਸਿਨੇਮਾ? ਕਹਿੰਦੇ ਨਹੀਂ ਤਾਂ ਅੰਦਰ ਜਾ, ਕੁਰਸੀ ਤੇ ਨਹੀਂ ਬੈਠਾ। ਕੁਰਸੀ ਨਹੀਂ, ਮੈਂ ਖਲੋ ਕੇ ਵੇਖ ਲਈ, ਮੈਂ ਕਿਹਾ ਫਿਲਮ ਹੀ ਵੇਖਣੀ, ਬਹਿ ਕੇ ਵੀ ਪੈਸਾ ਲਵਾਓ, ਗੁੱਡ ਯਾਰ, ਇਹਦੇ ਪੈਸੇ ਲਵਾਓ। ਹਾਫ ਟਾਈਮ ਹੋਇਆ ਹੈ ਹਾਫ ਟਾਈਮ। ਸਾਡੇ ਲੋ ਫੁੱਲ ਟਾਈਮ ਹੋ ਗਿਆ, ਆਪਾਂ ਤੇ ਖਲੋਤੇ ਸੀ। ਤੇ ਕੱਪੜੇ ਪਾਏ ਸੀ ਤੂੰ? ਹੈ ਕੱਪੜੇ ਉਹ ਭਾਈ ਜਿੰਨਾ ਹਨੇਰਾ ਸੀ ਪਾਏ ਸੀ ਕੱਪੜੇ। ਹਾਂ, ਫਸ ਗਿਆ। ਚਲੋ ਜੀ, ਅਗਲੀ ਗੱਲ ਕਰੋ। ਲੱਗੇ ਪੈਸੇ? ਸੱਚੀ ਮੁਹੱਬਤ ਤੇ ਰੁਪਈਆ ਨਹੀਂ ਲੱਗਦਾ। ਸੱਚੀ ਮੁਹੱਬਤ ਤੇ ਜਿੰਨੇ ਲੱਗਦੇ ਕਜਾ ਦੁਨੀਆ ਦੇ ਕਿਤੇ ਨਹੀਂ ਲੱਗਦੇ। ਨਹੀਂ ਦੱਸੋ ਕਿਸ ਤਰ੍ਹਾਂ ਕਿਸ ਤਰ੍ਹਾਂ ਕਿੱਥੇ ਨਹੀਂ ਲੱਗਦੇ? ਨਹੀਂ, ਮੁਹੱਬਤ- ਸੱਚੀ ਮੁਹੱਬਤ ਸ਼ੁਰੂ ਹੀ ਪੈਸੇ ਤੋਂ ਹੁੰਦੀ। ਹਾਂ ਸਹੀ। ਜਿਹੜੀ ਉਹ ਕਹਿੰਦੀ ਮੁਝੇ तुम्हारी दौलत से प्यार नहीं तुमसे मोहब्बत ਇਹ है। ਝੂਠ ਕਹਿੰਦੀ ਹੈ। ਲੈ, ਹਾਂ। ਮੈਨੂੰ ਕਈਆਂ ਨੇ ਕਿਹਾ ਮੈਂ ਦੌਲਤ ਤੇਰੇ ਤੋਂ ਕੋਲ ਮੁਰਾਦ- ਹੈ ਨਹੀਂ ਨਾ ਦੌਲਤ। ਠਹਿਰ ਜਾ ਇੱਕ ਮਿੰਟ, ਕੀ ਹੈ ਉਸਤਾਦ ਜੀ ਨਹੀਂ, ਸੱਚੀ ਮੁਹੱਬਤ ਤੇ ਰੁਪਈਆ ਨਹੀਂ ਲੱਗਦਾ। ਸੱਚੀ ਮੁਹੱਬਤ? ਪੈਸੇ ਤੋਂ ਬਗੈਰ ਤੇ ਮੁਹੱਬਤ ਚ ਤੇ ਚਾਹੀਦਾ ਹੀ ਪੈਸਾ ਵਾ। ਮੁਹੱਬਤ 'ਚ ਪੈਸਾ ਨਹੀਂ ਚਾਹੀਦਾ। ਸੱਚੀ ਮੁਹੱਬਤ ਕਿਸੇ ਕੁੜੀ ਨਾਲ ਹੀ ਤੂੰ ਕਰੇਗਾ ਨਾ, ਜੇ ਕੁੜੀ ਮੁੰਡੇ ਨਾਲ ਕਰੇਗੀ, ਆਹੋ। ਇਹ ਮੁਹੱਬਤ ਹੁੰਦੀ ਤੇ ਕਿੱਦਾਂ ਨਹੀਂ ਪੈਸਾ, ਉੱਥੇ ਹੀ ਤੇ ਪੈਸਾ ਲੱਗਦਾ। नहीं ये ਉੱਥੇ ਹੀ ਕਹੇ ਕਿ मुझे तुम्हारी दौलत की नहीं तुम्हारी जरूरत है। ਠੀਕ ਆ, ਉਸ ਤੋਂ ਅੱਗੇ ਫਿਰ ਉਸ ਤੋਂ ਅੱਗੇ ਉਹਨੂੰ ਕੋ ਠੀਕ ਹੈ, ਫਿਰ ਸੋਚਣ ਦਾ ਮੌਕਾ ਦੇ। ਅੱਛਾ, ਤੂੰ ਲੈ ਲਿਆ ਸੋਚਣ ਦਾ ਮੌਕਾ, ਫਿਰ ਉਹ ਆਪਣੇ ਘਰ ਸੀ, ਆਪਣੇ ਘਰ ਬਸ ਆਹੋ। ਖਤਮ। ਨਹੀਂ, ਟੈਲੀਫੋਨ ਤੇ ਗੱਲ ਹੋ ਰਹੀ। ਉਹ ਟੈਲੀਫੋਨ ਤੇ ਬੈਲੈਂਸ। ਵਾਹ 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 ਵਾਹ। ਚਲੋ ਜੀ, ਅਗਲੀ ਗੱਲ ਜੀ ਵਾਹ ਆ ਲੈਂਦੇ। ਅੱਗੇ ਆਓ। ਬੜੀ ਗੱਲ ਆ ਉਸਤਾਦ ਜੀ, ਮਾਸ਼ਾਅੱਲਾ। ਚਲੋ ਹਾਂਜੀ। ਆ ਜਿਹੜੀਆਂ ਦੁਕਾਨਾਂ ਬਣਦੀਆਂ ਵਾ ਇਬਤਦਾ ਤੇ ਉਦਾਂ ਹੀ ਲੰਗਰ ਫ੍ਰੀ ਦੇ ਦਿੰਦੇ। ਇਬਤਦਾ ਵਾਲੇ ਦੁਕਾਨਾਂ ਤੇ ਪੈਸਾ ਲੱਗਦਾ ਨਾ। ਉਹ ਯਾਰ ਉਹ ਲੰਗਰ ਵੀ ਕਿਸੇ ਦਾ ਹੀ ਹੁੰਦਾ ਨਾ। ਨਹੀਂ, ਉਹ ਪਹਿਲੇ ਦਿਨ ਦੇ ਦਿੰਦੇ ਫ੍ਰੀ, ਖਾਓ ਗਾਹਕਾਂ ਨੂੰ, ਉਹ ਫ੍ਰੀ ਆ। ਓ ਯਾਰ, ਉਹਨਾਂ ਨੇ ਤੇ ਮੁੱਲ ਹੀ ਲਿਆ ਹੁੰਦਾ ਨਾ ਕਿਤੋਂ, ਤੈਨੂੰ ਫ੍ਰੀ ਮਿਲਦਾ ਨਾ, ਹੁੰਦੀ ਦੀ ਉਹ ਪੈਸੇ ਦੀ ਚੀਜ਼ ਆ ਨਾ। ਭਾਜੀ ਮੈਂ ਗਿਆ ਵਾਂ ਇੱਕ ਬਾਗ ਚ, ਉੱਥੇ ਅੰਬ ਲੱਗੇ ਸੀ, ਮੈਂ ਅੰਬ ਤੋੜ ਕੇ ਸਿੱਧੀ ਖਾਧੇ। ਗੱਲ ਆ, ਉਹੀ ਗੱਲ। ਕੀ? ਉਹ ਅੰਬ ਵੀ ਉਹਨੇ ਕਿਸੇ ਦੇ ਪੈਸੇ ਲੱਗੇ ਨਹੀਂ ਬਾਹਰ ਭਾਜੀ, ਵੀ ਕਿਸੇ ਦੇ ਵੀ ਨਹੀਂ ਤੂੰ ਲੱਗੇ। ਤੋੜ ਲੈ ਤੇ ਜੇ ਤੂੰ ਚੋਰੀ ਕੀਤੀ ਫਿਰ। ਨਹੀਂ, ਉਹ ਕੁਦਰਤੀ ਉਹ ਕਿਤੇ ਉੱਗਿਆ ਸੀ ਕਿਸੇ ਉਸਤਾਦ ਜੀ ਮੇਰਾ 1 ਰੁਪਿਆ ਨਹੀਂ ਲੱਗਾ। ਉਹਨੇ ਕੁਦਰਤੀ ਅੰਬ ਉਗਾਤਾ। ਉਹਨੇ ਕੁਦਰਤੀ ਉਗਾਤਾ ਅੰਬ। ਮੈਂ ਇਦਾਂ ਕਰਾਚੀਓਂ ਹੋ ਗਿਆ, 1 ਰੁਪਿਆ ਨਹੀਂ ਲੱਗਾ। ਉਹ ਕਿੱਦਾਂ? ਉਹ ਏਜੰਸੀ ਵਾਲੇ ਲੈ ਗਏ ਸੀ, ਉਹ ਛੱਡ ਵੀ ਗਏ ਬਾਅਦ ਚ। ਉਹਨਾਂ ਦਾ ਤਾਂ ਲੱਗਾ ਨਾ। ਕਿਹੜੀ ਉਹ ਬੋਤਲਾਂ ਦੀ ਏਜੰਸੀ ਵਾਲੇ? ਹਾਂਜੀ, ਉਹ। ਓਕੇ, ਚਲੋ। ਮੈਨੂੰ ਗਰਮੀ ਲੱਗੀ ਰਾਤ ਦੇ 3 ਵਜੇ ਉਸਤਾਦ ਜੀ, ਮੈਂ ਗਰਮੀ ਕਿਉਂ ਲੱਗੀ ਤੈਨੂੰ? ਪੱਖਾ ਨਹੀਂ ਸੀ। ਹਾਂ ਤੇ ਫਿਰ ਪੈਸਾ ਨਹੀਂ ਆਓ, ਗੁਜ਼ਾਰਾ ਨਹੀਂ ਨਾ ਹੋ ਰਿਹਾ। ਨਹੀਂ ਹੋ ਰਿਹਾ। ਗਰਮੀ ਲੱਗੀ ਨਾ। ਹਾਂ, ਤੇ ਮੈਂ ਉਹਦਾ ਹੱਲ ਕੱਢਿਆ। ਓ ਯਾਰ, ਪਹਿਲੇ ਤੇ ਇੱਥੇ ਹੀ ਪੈਸੇ ਦੀ ਅਹਿਮੀਅਤ ਆ ਗਈ ਨਾ। ਪੈਸੇ ਦੀ ਅਹਿਮੀਅਤ ਤੇ ਇੱਥੇ ਹੀ ਆ ਗਈ ਕਿ ਪੱਖਾ ਹੈ ਨਹੀਂ ਸੀ ਤੇ ਤੈਨੂੰ ਗਰਮੀ ਲੱਗੀ। ਤੇ ਮੈਂ ਕੁਝ ਨਹੀਂ ਸਮਝਦਾ ਪੈਸੇ ਨੂੰ, ਮੈਂ ਨਹੀਂ ਗਰਮੀ ਮਹਿਸੂਸ ਕਰਦਾ। ਮੈਂ ਉੱਠਿਆ, ਹੁਣ ਤੂੰ ਕਿਹਾ ਮੈਨੂੰ ਗਰਮੀ ਲੱਗੀ। ਉਹ ਮਾੜੀ ਜਿਹੀ ਫੀਲ ਹੋਈ ਨਾ। ਚਲੋ ਮੈਂ ਸਕਿਪ ਕਰ ਦਿੰਦਾ। ਅੱਗੇ ਤੂੰ ਉੱਠਿਆ ਫਿਰ? ਮੈਂ ਫੀਲ ਹੋਈ ਮੈਨੂੰ। ਅੱਛਾ, ਤੇਰੇ ਘਰ ਪੱਖਾ ਨਹੀਂ ਲੱਗਾ? ਨਹੀਂ ਲੱਗਾ। ਮੈਂ ਗਰਮੀ ਮਹਿਸੂਸ ਹੋਈ? ਗਰਮੀ ਮਹਿਸੂਸ ਹੋਈ ਆ। ਮੇਰਾ ਦਿਲ ਕੀਤਾ ਵੀ ਮੈਂ ਨਹਾ ਲਵਾਂ, ਤੇ ਮੈਂ ਨਹਾਤਾ ਵਾਂ। ਕਿੱਥੋਂ ਕਿੱਧਰ? ਨਹਿਰ 'ਚ ਚੌਲ ਮਾਰ। ਮੈਨੂੰ ਪਤਾ ਸੀ ਇਹਨੇ ਮੋਟਰਾਂ ਨਹੀਂ ਜਾਣਾ, ਇਹਨੇ ਟੁੱਟੀ ਵਾਲ ਵੀ ਨਹੀਂ ਜਾਣਾ। ਹੁਣ ਤੁਸੀਂ ਮੈਨੂੰ ਕੱਪੜੇ ਖੜੇ ਰਾਤ ਦੇ 3 ਵਜੇ ਮੈਂ ਨੰਗਾ ਨਿਕਲਿਆ। ਨਹੀਂ ਇਹ ਗੱਲ ਹੀ ਹੈ। ਨਹੀਂ ਤੇਰੀਆਂ ਜਿੱਦਾਂ ਦੀਆਂ ਨਾ, ਮੈਂ ਤੇਰੀਆਂ 1-2 ਮੈਂ ਮੰਨ ਲੈਣਾ, ਕਿਉਂਕਿ ਤੂੰ ਐਵੇਂ ਨਾ ਮਤਲਬ ਫੜਿਆ ਜੇ ਪੁਲਿਸ ਫੜ ਕੇ ਲੈ ਜਾ ਤੈਨੂੰ ਜਿੱਤਣ ਦੇ ਚੱਕਰ 'ਚ। ਹਾਂਜੀ, ਮੇਰੀ ਗੱਲ ਸੁਣੋ। ਪੈਸਾ ਜਿਹੜਾ ਨਾ, ਪੈਸੇ ਤੋਂ ਮੁਰਾਦ ਇਹ ਹੈ, ਮੈਂ ਅੱਜ ਦੇ ਦੌਰ ਦੀ ਗੱਲ ਕਰ ਰਿਹਾ ਕਿ ਭਾਵੇਂ ਤੁਹਾਡੇ ਰਿਸ਼ਤੇ ਪੈਸੇ ਨਾਲ ਨਿਭਦੇ ਨੇ, ਤੁਸੀਂ ਕਿਸੇ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ। ਅੱਛਾ, ਫਿਰ ਇੱਕ ਪੈਸੇ ਦੀ ਇਹ ਬੜੀ ਸਾਡੇ ਨਾ ਖਾਸ ਤੌਰ ਤੇ ਬਿਮਾਰੀ ਆ ਕਿ ਪੈਸੇ ਦੀ ਹਰ ਚੀਜ਼ ਪੈਸੇ, यानी कैसी लॉजिकल गल आ कि मैं कहना दानिश भाई यार ये मैं आपके लिए दुबईयों मैं घड़ी लैके आया, तू बिल्कुल रख लेनी। मैं तेन आके कहना यार दानिश भाई आ 5000 रुपया ले लो यार रख लो, तू कहना नहीं भैन खाता दे दे की कर, तो मैं 5 की घड़ी लैवा तू आराम नाल रख लेनी। ये बड़ी अजीब जी साडी गल आ। ਉਹਦੀ ਵਜ੍ਹਾ ਵਾ ਨਾ ਤੋਹਫਾ ਜਿਹੜਾ ਵਾ ਨਾ ਗਿਫਟ, ਇਹ ਤੇ ਲੈਣਾ ਦੇਣਾ ਇਹਦੇ ਨਾਲ ਪਿਆਰ ਵੱਧਦਾ ਹੁੰਦਾ ਤੇ ਪੈਸੇ ਦਾ ਹੀ ਹੈ ਨਾ। ਮੈਂ ਕਹਿ ਰਿਹਾ ਹੁੰਦਾ ਤੇ ਪੈਸੇ ਦਾ ਹੀ ਹੈ ਨਾ। ਤੁਸੀਂ ਪਿਆਰ ਵਧਾਉਣ ਵਾਸਤੇ ਕਿਹਨੂੰ ਯੂਜ਼ ਕਰ ਰਹੇ? ਪੈਸੇ ਨੂੰ। ਤੋਹਫੇ ਦੇ ਪਿੱਛੇ ਪੈਸਾ ਹੈ, ਤੁਸੀਂ ਖਰਚ ਕੇ लेकिन उस्ताद जी मैं पैसे दे देना, मैं कहना अपनी मर्जी की शैल है वो। हाँ ठीक है, तो पैसा मैं नहीं यानी कि गिफ्ट घड़ी देनी 5000 ਦੀ ਵੈਸੇ ਕਿਸੇ ਨੂੰ। ਹਾਂ ਠੀਕ ਹੈ, ਤੂੰ 5 ਦੀ ਉਥੋਂ ਵੀ ਤੇ ਲੈ ਕੇ ਦੇਣੀ ਹੈ। ਭਾਈਜਾਨ ਦੇਖੋ, ਤੁਸੀਂ ਕਿਸੇ ਵਾਸਤੇ ਵੀ ਹਮਦਰਦੀ ਕਰਦੇ ਹੋ ਕਿ ਯਾਰ ਚਲੋ ਉਹਨੂੰ ਪੈਸਾ, ਤੁਸੀਂ ਕਿਸੇ ਵਾਸਤੇ ਚੀਜ਼ ਲੈ ਕੇ ਜਾਂਦੇ ਪੈਸਾ, ਤੁਸੀਂ ਕਹਿੰਦੇ ਨੇ ਯਾਰ
ਤੇਰੀ ਬੱਚੀ ਦੀ ਸ਼ਾਦੀ ਹੈ, ਰੋਟੀ ਮੇਰੇ ਵੱਲੋਂ ਯਾਰ। ਹੁਣ ਸਾਰੇ ਖਾਪਾ ਹੋਗੀ, ਰੋਟੀ ਉਹਨੇ ਦਿੱਤੀ, ਉਹਨੇ ਰੋਟੀ ਦਾ ਦੇਣਾ 5.5 ਲੱਖ ਰੁਪਈਆ। ਹਾਂ ਸਹੀ ਗੱਲ। ਸਮਝ ਆ ਰਹੀ? ਤੁਹਾਡਾ ਮਤਲਬ ਹੈ ਕਿ ਹਰ ਸਾਹ ਨਾਲ ਪੈਸੇ ਦੀ ਜ਼ਰੂਰਤ ਅੱਜ ਦੇ ਦੌਰ ਦੀ ਗੱਲ ਕਰ ਰਿਹਾ, ਅੱਜ ਤੋਂ ਦਿਲ ਕਰੇ 200 500 1000 ਸਾਲ ਪਹਿਲੇ ਫੈਸਿਲਿਟੀਆਂ ਨਹੀਂ ਸੀਗੀਆਂ, ਹਾਂਜੀ। ਉਦੋਂ ਹੋ ਸਕਦਾ ਨਾ ਹੋ। ਲੇਕਿਨ ਉਸਤਾਦ ਜੀ ਪੈਸੇ ਚੀਜ਼ਾਂ ਹੋ ਗਈਆਂ, ਸਬਜ਼ੀਆਂ ਹੋ ਗਈਆਂ 2000 ਸਾਲ 3000 ਪਹਿਲੇ ਸਬਜ਼ੀਆਂ ਹੋ ਗਈਆਂ, ਪਕਾਈਆਂ, ਲੇਕਿਨ ਚੱਲਦਾ ਕਿਤੇ ਵੀ ਉਦੋਂ ਕੋਈ ਨਾ ਕੋਈ ਚੀਜ਼ ਚੱਲਦੀ ਸੀ ਜਿਹਦੇ ਨਾਲ ਤੁਸੀਂ ਚੀਜ਼ਾਂ ਖਰੀਦਦੇ ਸੀ ਜਾਂ ਤੁਸੀਂ ਉਗਾਉਂਦੇ ਸੀ ਜਾਂ ਕੁਝ ਵੀ ਕੱਪੜਾ ਲੀੜਾ। ਅੱਜ ਦੇ ਦੌਰ ਦੀ ਸਪੈਸ਼ਲ ਗੱਲ ਕਰ ਰਹੇ ਹਾਂ ਕਿ ਪਾਣੀ ਇੰਨਾ ਕੁ ਅਹਿਮ ਹੋ ਗਿਆ, ਤੁਹਾਨੂੰ ਮੁਹੱਬਤ ਜਤਾਉਣ ਲਈ, ਨਫ਼ਰਤ ਜਤਾਉਣ ਲਈ, ਤੁਹਾਨੂੰ ਹਰ ਜਗ੍ਹਾ ਤੇ ਪੈਸਾ ਚਾਹੀਦਾ, ਜੀਣ ਲਈ ਮਰਨ ਲਈ ਹਰ ਜਗ੍ਹਾ ਤੇ ਪੈਸਾ ਚਾਹੀਦਾ। ਪੈਸੇ ਦੀ ਇੰਨੀ ਅਹਿਮੀਅਤ ਆ, ਸਕੀ ਮਾਂ ਨੂੰ ਨਾ ਦਿਓ ਖਰਚਾ, ਸਕੇ ਪਿਓ ਨੂੰ ਨਾ ਦਿਓ ਖਰਚਾ, ਠੀਕ ਹੈ ਜੀ। ਉਹ ਪੁੱਤਰ ਤੁਸੀਂ ਰਹੋਗੇ, ਸਾਰਾ ਕੁਝ ਹੋਏਗਾ, ਲੇਕਿਨ ਸਰ ਤੁਹਾਨੂੰ ਉਸ ਨਜ਼ਰ ਨਾਲ ਨਹੀਂ ਵੇਖ, ਉਸ ਪਿਆਰ ਨਾਲ, ਉਸ ਮੁਹੱਬਤ ਨਾਲ ਨਹੀਂ ਵੇਖਣਗੇ, ਜਿਸ ਮੁਹੱਬਤ ਨਾਲ ਪਿਆਰ ਨਾਲ ਉਹਨੂੰ ਉਸ ਪੁੱਤਰ ਨੂੰ ਵੇਖਣਗੇ ਜਿਹੜਾ ਮਾਂ ਨੂੰ ਖਰਚਾ ਦਿੰਦਾ। ਕਮਾਓ। ਆਈ ਥਿੰਕ ਔਰ ਤੁਹਾਡੀ ਉਸ ਘਰ ਦੇ ਵਿੱਚ ਗੱਲ, ਤੁਸੀਂ ਉਸ ਘਰ 'ਚ ਗੱਲ ਕਰੋ ਕਿ ਚੱਲ ਇਹ ਪਹਿਲੇ ਕਮਾ ਕੇ ਲਿਆ, ਫਿਰ ਗੱਲ ਕਰੀ, ਫਿਰ ਤੇਰੀ ਮੰਨਾਂਗੇ। ਤੂੰ ਉੱਥੇ ਮਰ ਜਾਣਾ ਵਾ, ਤੇ ਜਿਹੜਾ ਖਰਚਾ ਦਿੰਦਾ ਉਹ ਫਿੱਕੀ ਵੀ ਗੱਲ ਕਰੀ, ਜੇ ਉਹਨੂੰ ਠੀਕ ਆ ਪੁੱਤ ਜਿੱਦਾਂ ਤੂੰ ਕਹਿੰਦਾ ਉਦਾਂ ਕਰ ਲਾਂਗੇ। ਜਿੱਦਾਂ ਹਾਂ। ਤੂੰ ਇੱਕੋ ਮਾਂ ਦੇ ਜੰਮੇ, ਇਹ ਜੈਨੂਇਨ ਗੱਲ ਆ। ਲੇਕਿਨ ਉਸਤਾਦ ਜੀ ਇੱਕ ਰਿਸ਼ਤੇ ਜਿਹੜੇ ਕੁਝ ਐਸੇ ਨੇ, ਉਹ ਪਿਆਰ ਜਿਹੜਾ ਹੁੰਦਾ ਨਾ ਪੈਸੇ ਨਾਲੋਂ ਵੱਡਾ ਹੁੰਦਾ ਜੀ। ਜਿਵੇਂ ਹੁਣ ਮੈਨੂੰ ਪੈਸੇ ਦੀ ਨਹੀਂ ਤਮਾ ਹੈਗੀ, ਮੈਂ ਤੁਹਾਨੂੰ ਕਿੰਨੀਆਂ ਪੈਂਟਾਂ ਦਿੱਤੀਆਂ, ਮੈਂ ਤੁਹਾਨੂੰ ਕਿਹਾ ਵੀ ਤੁਸੀਂ ਪਾ ਲਿਆ ਕਰੋ, ਹਾਂਜੀ। ਸ਼ਰਟਾਂ ਵੀ ਤੁਹਾਨੂੰ ਦਿੱਤੀਆਂ, ਤੁਸੀਂ ਉਹ ਥੋੜਾ ਕੰਮ ਵੀ ਗੱਡੀ ਦਾ ਕਰਾਉਣਾ, ਮੇਰੇ ਕੋਲ ਪੈਸੇ, ਬਿਲਕੁਲ। ਯਾਨੀ ਉੱਥੇ ਮੁਹੱਬਤ ਵਾ, ਉੱਥੇ ਪੈਸੇ ਦੀ ਨਹੀਂ ਅਹਿਮੀਅਤ, ਉੱਥੇ ਇਹਨੇ ਤੁਸੀਂ ਸ਼ਰਟਾਂ ਤੂੰ ਦਿੱਤੀਆਂ ਵੀ ਪੈਸਿਆਂ ਦੀਆਂ, ਗੱਡੀ ਦਾ ਕੰਮ ਕਰਾਇਆ ਉਹ ਵੀ ਪੈਸੇ, ਪੈਂਟਾਂ ਦਿੱਤੀਆਂ ਉਹ ਵੀ ਪੈਸਿਆਂ ਦੀਆਂ। ਉਹੀ ਤੇ ਪਹਿਲੇ ਮੈਂ ਬਕਵਾਸ ਕਰ ਰਿਹਾ ਸੀ ਕਿ ਤੁਸੀਂ ਜ਼ਾਹਰੀ ਪੈਸਾ ਨਹੀਂ ਦਿੰਦੇ, ਪੈਸੇ ਦੀਆਂ ਪੈਂਟਾਂ ਖਰੀਦ ਕੇ ਦੇ ਦਿੰਦੇ ਹੋ। ਉਹ ਮੈਂ ਕਹਿੰਦਾ ਮੈਨੂੰ ਉਹ ਲੱਗੇ ਹੀ ਨਹੀਂ ਪੈਸੇ, ਮੈਂ ਤੁਹਾਡੇ ਤੇ ਖਰਚ ਕੀਤੇ ਆ। ਲੇਕਿਨ ਐਤਕੀ ਤੁਸੀਂ ਮੈਨੂੰ ਕਿਹਾ ਮੇਰੀ ਐਨਕ ਟੁੱਟ ਗਈ, ਉਹ ਤਾਂ ਸਹੀ ਕਰਵਾ ਦੇ। ਹਾਂ, ਤੇ ਤੇਰਾ ਮੇਰਾ ਪਿਆਰ ਵਧਿਆ ਨਾ ਨੱਚੇ, ਹਾਂ ਤੇ ਉਹ ਤੇਰੇ ਪੈਸੇ ਹੀ ਲੱਗੇ, ਲੇਕਿਨ ਐਤਕੀ ਤੇ ਅਖੀਰ ਪੈਸੇ ਲੱਗੇ ਨਾ ਤੇਰੇ ਸ਼ਰਟਾਂ ਦੇ, ਪੈਂਟਾਂ ਦੇ। ਉਹ ਯਾਰ ਇਹਨੂੰ ਪੈਸੇ ਨੂੰ ਤੁਸੀਂ ਸਮਝੋ ਹੀ ਕੁਛ ਨਾ, ਇਹਨੂੰ ਸਮਝੋ ਵੀ ਮੇਰਾ ਲਓ ਤੁਹਾਡਾ ਜੀ ਫਰੀਦ ਸਾਹਿਬ, ਅੱਜ ਤੋਂ ਬਾਅਦ ਨਾ ਹਾਂ। ਤੁਸੀਂ ਮੇਰੇ ਨਾਲ ਪਿਆਰ ਕਰਨਾ ਵਾ, ਮੈਂ ਹਰਾਮ ਦਾ ਵਾਂ ਤੁਹਾਨੂੰ ਕੋਈ ਚੀਜ਼ ਦਵਾਂ। ਮੇਰੀ ਗੱਲ ਸੁਣ ਤੁਸੀਂ ਲਓ, ਪੈਸੇ ਤੋਂ ਬਗੈਰ ਮੇਰੇ ਨਾਲ ਪਿਆਰ ਕਰੋ। ਤੁਸੀਂ ਅੱਜ ਮੇਰਾ ਅਕਾਊਂਟ ਬਣਾਇਆ ਵਾ, ਨਹੀਂ ਆ ਮੇਰੀ ਸੈਲਰੀ ਵੱਲੋਂ ਕਹਿ ਰਹੇ ਨਹੀਂ, ਸੈਲਰੀ ਤੋਂ ਇਲਾਵਾ ਵੀ ਠੀਕ ਹੈ ਜੀ। ਪੈਸੇ ਤੋਂ ਬਗੈਰ ਤੁਸੀਂ ਸਮਝਣਾ ਕਿ ਉਸਤਾਦ ਮੇਰੇ ਨਾਲ ਬਹੁਤ ਮੁਹੱਬਤ ਕਰਦਾ। ਚਲੋ ਇਹ ਜਿਹੜਾ ਤੂੰ ਆ ਕੇ ਨੁੱਕਰ 'ਚ ਫਿਰਨਾ, ਉਸਤਾਦ ਜੀ ਮੈਂ ਕੋ ਹਾਂਜੀ ਨਾਲ ਨਾਲ ਕੀ ਹੋਇਆ ਫਰੀਦ? ਉਸਤਾਦ ਜੀ ਦੇ ਲੋ ਬੋਲਦਾ ਜੀ, ਆ ਸਾਰੇ ਨਾ ਮੈਂ ਕਿਹਾ ਮੇਰਾ ਫਿਰ- ਰਿਸ਼ਤੇਦਾਰ ਫਿਰ- ਵੇਖਦੇ ਤਾਂ ਗੱਲਾਂ ਕਰਦੇ ਫਿਰ ਕੀ ਟੈਨਸ਼ਨ ਆ? ਮੈਂ 15000 ਮੇਰੇ ਕੋ ਹੈਗਾ। ਬਿੱਲ ਕਿੰਨਾ ਆਇਆ? 34000 ਰੁਪਏ ਸਾਲ। ਤੈਨੂੰ ਪਤਾ, ਤੈਨੂੰ ਪੈਸੇ ਦੀ ਅਹਿਮੀਅਤ ਪਤਾ ਲੱਗੂਗੀ। ਅੱਛਾ ਭਾਈ ਨੂੰ ਪੈਸੇ ਦੀ ਅਹਿਮੀਅਤ, ਤੁਹਾਡੀ ਗੱਲ ਸਹੀ ਹੈ। ਮੈਂ ਕਹਿੰਦਾ ਚਲੋ ਕਸੋਟੀ ਪਾ ਲੈਂਦੇ ਆ। ਚਲੋ ਯਾਰ ਤੁਸੀਂ ਕਰ ਲੈਣਾ। ਓਏ ਲੋਕੀ ਇਹ ਵੀ ਕਹਿ ਰਹੇ ਨੇ ਕਿ ਫੈਸਲ ਦੀ ਲਵ ਸਟੋਰੀ ਅੱਗੇ ਚਲਾਓ। ਨਹੀਂ ਫੈਸਲ ਦੀ ਲਵ ਸਟੋਰੀ ਕਿੱਥੇ ਰੁਕੀ ਸੀ ਭਲਾ? ਉਹ ਨਹੀਂ ਮੈਂ ਪਤਾ ਕੀ ਕਿ ਕਹਿ ਰਿਹਾ ਘਰ ਚ ਹਾਲੇ ਉਹਨੂੰ ਭੇਜ ਰਿਹਾ, ਸ਼ੇਰਾਂ ਨੇ ਪਿੰਜਰੇ ਚ ਭੇਜਿਆ ਨੇ ਇਹ ਵਾਪਸ। ਆਖਰੀ ਵਾਰੀ ਹਾਈ ਸਾਹਿਬ ਕੋ ਗਿਆ ਸੀ। ਮੈਂ ਪਤਾ ਕੀ ਕਹਿ ਰਿਹਾ, ਤੁਸੀਂ ਕਰੋ ਨਾ ਪ੍ਰੋਗਰਾਮ ਤਾਂ ਬਹੁਤ ਅੱਛਾ ਹੋ ਰਿਹਾ ਸੀ। ਨਹੀਂ ਤੂੰ ਵੀ ਵਿੱਚ ਬੋਲੋ, ਤੁਸੀਂ ਸਾਜੀ ਕਾਹਦੋਂ ਤੋਂ ਬੋਲੋ, ਸੁਣਦੇ ਹੀ ਨਹੀਂ ਪਏ ਤੁਸੀਂ। ਹਾਂ ਦੱਸੋ ਕਿੱਥੇ ਫਿਰ ਤੁਸੀਂ ਕਹਿਣਾ ਦੱਸੋ ਕਿੱਥੇ ਪੈਸਾ ਚਾਹੀਦਾ? ਪਾਸੀਆਂ ਲੈਣ ਦੇ ਦੱਸੋ ਉਹ ਕਿੱਥੇ ਫਲਾਣਾ ਪੈਸਾ? ਮੇਰੇ ਤੇ ਪੈਸਾ ਵੈਸੇ ਆਸ਼ਕ ਬਹੁਤ ਹੈ, ਅੱਲਾ ਦਾ ਸ਼ੁਕਰ ਹੈ। ਅੱਛਾ ਜੀ, ਤੇਰੇ ਤੇ ਆ ਸਕਾ। ਹਾਂ ਅਸਕ ਭਾਈ ਅਸਕ। ਕੰਜਰੀ ਆ ਤੂੰ। ਆਹੋ ਉਹਨਾਂ ਨੇ ਨਹੀਂ ਕਿਹਾ, ਉਹ ਜਿਹੜੇ ਸ਼ਾਇਰ ਨੇ ਬੁੱਲੇ ਸ਼ਾਹ ਨੇ ਕਿਹਾ ਕਿਹੜਾ ਕੰਜਰੀ ਬਣਨ ਕਿ ਨੱਚਾਂ। ਆਹੋ ਆਹੋ ਇਹ ਚ ਕਿਹੜੀ ਗੱਲ ਆ? ਨੱਚਣ ਵਾਲੇ ਨੂੰ ਕਹਦੇ ਚ ਕਿਹੜੀ ਗੱਲ ਆ? ਇਹ ਕੰਜਰੀ ਉਹਨਾਂ ਦੇ ਪੈਸਾ ਆਸ਼ਕ ਹੁੰਦਾ ਵੀ ਬਹੁਤ ਸਿੱਟ ਰਹੇ ਤੂੰ ਕਿਹੜਾ ਉੱਤੇ ਝਾਲਦੇ ਨੇ ਉੱਤੇ। ਇਹਨੇ ਸ਼ੇਰ ਚ ਵੀ ਨਹੀਂ ਕਿਹਾ ਆਪਣੇ ਆਪ ਨੂੰ, ਕਿੰਨੀ ਵਾਰੀ ਕੰਜਰੀ ਓਏ ਮੈਂ ਆਪਣੇ ਆਪ ਨੂੰ ਨਹੀਂ ਸੀ ਕਹਿ ਰਿਹਾ, ਮੈਂ ਕਹਿ ਮੈਨੂੰ ਰਿਹਾ ਸੀ ਸੁਣਾ ਤੈਨੂੰ ਰਿਹਾ। ਯਾਰ ਉਹਦੇ ਅੱਛਾ। ਜਿਹੜੇ ਲਗਵੀ ਮੈਂ ਨਹੀਂ ਨਾ, ਦੋ ਲਫ਼ਜ਼ ਨੇ ਕੰਜਰ, ਕਾਫ ਨਾ ਕੰਨ ਦੇ ਵਿੱਚ ਜਿਹੜੀ ਗੱਲ ਪਈ ਉਹਨੂੰ ਜਰ ਜਾਣਾ, ਓਏ ਹੋਏ ਉਹਨੂੰ ਕਹਿ ਰਹੇ ਆ। ਅੱਛਾ ਚਲੋ ਠੀਕ। ਉਹਦੇ ਚਲੋ ਅੱਛਾ ਚਲੋ, ਤੁਹਾਡੇ ਤੇ ਪੈਸਾ ਬਹੁਤ ਆਸ਼ਕ ਹੈ। ਸਾਜੀ ਇਹ ਗੱਲ ਬਣੀ ਕੋਈ। ਬਣ ਗਈ ਹੈ, ਬਣ ਗਈ। ਪੈਸਾ ਤੁਹਾਡੇ ਤੇ ਬਹੁਤ ਆਸ਼ਕ ਅੱਗੇ। ਬਾਲਾ ਪਾਨਾ ਵਾਲਾ ਵੀ ਇੱਥੇ ਆਸ਼ਕ। ਅੱਛਾ ਹੁਣ ਮੈਂ ਤੈਨੂੰ ਬਾਰ-ਬਾਰ ਪੁੱਛਣ ਡਿਆ। ਸਾਜ ਜੀ ਮੈਂ ਜੋ ਵੀ ਸ਼ੈ ਲੈਣੀ ਅੱਲਾ ਦਾ ਸ਼ੁਕਰ ਹੈ, ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਬਸ। ਅੱਛਾ ਜੀ, ਗੇਮ ਪੈਸਾ ਆਸ਼ਕ ਆ, ਹੈ ਰੁਪਈਆ ਆਸ਼ਕ ਆ ਮੇਰੇ ਤੇ। ਕਿੱਦਾਂ ਸਾਨੂੰ ਕਦੀ ਦਿਖਿਆ ਨਹੀਂ। ਉਹ ਦਿਸਿਆ ਨਹੀਂ, ਅੱਲਾ ਰਹਿਮ ਕਰੇ ਮੈਂ ਤੁਹਾਨੂੰ ਮੈਂ ਦਵਾਂ, ਕਿਉਂ ਮੈਂ ਦਵਾਂ? ਆਏ ਦਿਨ ਮੈਨੂੰ ਪੁੱਛਣ ਦੇ ਹੁੰਦੇ ਯਾਰ ਤੇਰੇ ਜਾਇਜ਼ ਕੈਸ਼ ਚ 150 ਰੁਪਏ ਹੈ। ਯਾਰ ਕਿਹੜਾ ਆਸ਼ਕ। ਬਹੁਤ ਪੈਸਾ ਜੀ ਫੈਸਲ ਰਾਮੇ ਕੋ, ਅੱਲਾ ਮਾਫ। ਮੈਂ ਕਹਿੰਦਾ ਜੀ ਚਲੋ ਕਹਿੰਦਾ ਮੇਰੇ ਤੇ ਚੜੇਲਾਂ ਆਸ਼ਕ, ਹੁਣ ਪੈਸਾ ਆਸ਼ਕ। ਇਹ ਕਿੱਦਾਂ ਮਤਲਬ ਬਣਦਾ? ਪੈਸਾ ਆਸ਼ਕ ਹੈਗਾ। ਪੈਸਾ ਆਸ਼ਕ ਹੈ ਤੇ ਬਾਹਰਲਾ ਬੂਆ ਕਿਉਂ ਨਹੀਂ ਬਦਲਦਾ? ਯਾਰ ਉਹਦਾ ਪੈਸੇ ਨਾਲ ਕੀ ਤਲਕ? ਉਹ ਲੱਕੜੀ ਦਾ ਵਾ। ਲੈ ਪੈਸੇ ਨਾਲ ਤਲਕ ਹੈ ਵਾ ਉਹਦਾ। ਪਾਇਣੇ ਦਾ ਨਾਲ ਦਾ ਘਰ ਦਾ ਗਦਾਮ ਆ, ਤੂੰ ਭਰਿਆ ਦੇਖਿਆ? ਪੈਸੇ ਨਾਲ ਨਹੀਂ ਇਹ ਤਾਂ ਬਿਲਕੁਲ ਕੰਨ ਨਾ ਕੰਨ ਜੀ ਗਦਾਮ ਦੀ। ਅੱਛਾ। ਉਹ ਗਦਾਮ ਯਕੀਨ ਕਰ, ਉਹਦੇ ਤੇ ਲੋਕਾਂ ਨੇ ਨਾ ਸਵੇਰ ਸ਼ਾਮ, ਇੱਕ ਤੇ ਲੋਕੀ ਸਵੇਰ ਉਹਦੇ ਚ ਮਾਲ ਸਿੱਟ ਕੇ ਜਾਂਦੇ ਗਦਾਮ ਚ।
ਤੇ ਕੁਝ ਲੋਕ ਦੁਪਹਿਰ ਰੋਜ਼ ਮਾਲ ਛੱਡ ਕੇ ਜਾਂਦੇ, ਉਹ ਮਾਸ਼ਾਅੱਲਾ ਉਹ ਪੂਰਾ ਜਿਹੜਾ ਉਹ 2.5 ਮਰਲੇ ਆ ਨਾ, ਉਹ 3.5 4 ਫੁੱਟ ਭਰ ਗਿਆ ਮਾਲ ਦੇ ਨਾਲ। ਇਹਦੇ ਘਰ ਦੇ ਨਾਲ ਸਾਂਝਾ ਉਹ ਗੋਦਾਮ ਆ, ਔਰ ਦੁਨੀਆ ਦੀ ਹਰ ਸ਼ੈ ਉਸ ਗੋਦਾਮ ਦੇ ਵਿੱਚ ਹੈਗੀ। ਅੰਦਰਾਂ ਵੀ ਵਿੱਚ ਹੀ ਪੰਜਾਂ ਸਾਰਾ ਹੁੰਦੀਆਂ। ਕੁਝ, ਡੱਬੇ ਜੂਸ ਦੇ, ਇਹ ਉਹ ਹਰ ਚੀਜ਼। ਇਹਨਾਂ ਨੇ ਸਾਈਕਲ ਲੈ ਲੈਂਦੀਆਂ, ਬੋਤਲਾਂ ਲੋਇਆ ਪੁਰਾਣਾ ਵੇਚ। ਹਾਂ ਇਹਨਾਂ ਮਨਾ ਵੀ ਕੀਤਾ ਲੋਕਾਂ ਨੂੰ, ਲੇਕਿਨ ਲੋਕੀ ਰਾਤ ਨੂੰ ਸੁੱਟ ਜਾਂਦੇ। ਹਾਂ ਸਹੀ ਗੱਲ। ਇਹਨਾਂ ਨੇ ਬੜਾ ਕਿਹਾ ਕਿ ਨਹੀਂ ਬਸ ਬਹੁਤ ਹੋ ਗਿਆ, ਸਾਡੇ ਕੋਲ ਇਹ ਨਹੀਂ ਮੁੱਕਣਾ। ਕਹਿੰਦੇ ਨਹੀਂ ਯਾਰ ਤੁਹਾਡਾ ਪਿਆਰ ਆ। ਮਾਲ ਭਾਈ ਇਹਨਾਂ ਦੇ ਨਾਲ ਸੀਗਾ, ਕਬਾੜੀਏ ਡੀਲਾਂ ਕਰਦੇ ਫਿਰਦੇ ਸੀ ਭਾਈ। ਅੱਜ ਦੁਪਹਿਰ ਨੂੰ ਉੱਥੇ ਜਿੰਨੇ ਵੀ ਡੀਲਰ ਬਹਿ ਕੇ ਟੀਕੇ ਲਾਉਂਦੇ ਬਹੁਤ ਵੱਡਾ ਮਾਲ ਗੋਦਾਮ ਆ, ਮਾਲਕ ਦਾ ਹਾਂ। ਪੈਸਾ ਆਸ਼ਕ ਹੈ ਵੈਸੇ, ਹੈ ਨਾ? ਪੈਸਾ ਬਹੁਤ ਆਸ਼ਕ ਹੈ। ਸਹੀ ਗੱਲ ਆ। ਹਾਂ ਤੇਰੇ ਤੇ ਪੈਸਾ ਆਸ਼ਕ ਆ? ਹਾਂ। ਮੇਰੇ ਤੇ ਡਾਲਰ ਜੂਰਾ ਡਾਲਰ, ਜੂਰਾ ਵਾ। ਆਹੋ ਚੱਲ ਨਹੀਂ, ਤੇ ਡਾਲਰ ਆਸ਼ਕ ਆ। ਹਾਂਜੀ ਮੇਰੇ ਤੇ ਪਾਉਂਡ ਆਸ਼ਕ ਆ। ਹਾਂ ਸਹੀ। ਇਹਦੇ ਤੇ ਰਿਆਲ ਆਸ਼ਕ ਆ, ਹਾਂ। ਉਹ ਸੁੱਕਾ ਜਿਹਾ, ਉਹਦੇ ਤੇ ਅਸ਼ਰਫੀਆਂ ਆਸ਼ਕ। ਨਹੀਂ ਤੁਸੀਂ ਸਾਰੀ ਉਮਰ ਪੈਸਾ ਵੇਖਿਆ, ਸਾਰੀ ਜ਼ਿੰਦਗੀ ਫੈਸਲ ਸਾਹਿਬ ਇਕੱਠੇ ਪੈਸੇ ਤੁਸੀਂ ਟੋਟਲੀ ਮੇਰੇ ਖਿਆਲ ਯਾਰ ਇਹਦੇ ਅੱਬੇ ਨੇ ਨਾ ਬਹੁਤ ਜਦੋਂ ਛੋਟੇ ਛੋਟੇ ਸੀ ਨਾ, ਉਸਤਾਦ ਜੀ ਮੇਰੇ ਅੱਬੂ ਨੂੰ ਲੈ ਕੇ ਮਜ਼ਾਕ ਨਹੀਂ ਮੈਂ ਮਜ਼ਾਕ ਨਹੀਂ ਕਰ ਰਿਹਾ, ਪੈਸਿਆਂ ਦੀ ਮੈਂ ਗੱਲ ਮਜ਼ਾਕ ਨਹੀਂ ਕਰ ਰਿਹਾ। ਹਾਂਜੀ। ਇਹਦੇ ਅੱਬੂ ਨੇ ਘਰ ਦੇ ਵਿੱਚ ਇੱਕ 2 ਰੁਪਏ ਦਾ ਨੋਟ ਲਟਕਾਇਆ ਸੀ ਸੇਨ 'ਚ, ਠੀਕ ਹੈ ਜੀ। ਇਹ 22 ਸਾਲ ਉਹਨੂੰ ਵੇਖਦੇ ਰਹੇ ਨੇ ਤੇ ਜਦੋਂ ਉਸ ਤੋਂ ਬਾਅਦ ਵਾਲਦ ਸਾਹਿਬ ਅੱਲਾ ਨੂੰ ਪਿਆਰੇ ਹੋ ਗਏ, ਉਸ ਤੋਂ ਬਾਅਦ ਜਦੋਂ ਵੀ ਗੱਲ ਹੁੰਦੀ ਕਹਿੰਦਾ ਜੀ ਪੈਸਾ ਬਹੁਤ ਵੇਖਿਆ, ਬਹੁਤ ਵੇਖਦੇ। ਬਹੁਤ ਪੈਸਾ ਦੇਖਿਆ ਆਪਣੀ ਜ਼ਿੰਦਗੀ 'ਚ। ਉਹ ਦੇਖਣਾ ਹੀ ਆ, ਨੋਟ ਇੱਥੇ ਟਟਕਿਆ ਸੀ 22 ਸਾਲ ਉਹ ਲਟਕਿਆ ਰਿਹਾ। ਉਹਦੀ ਸਾਇੰਸ ਹੀ ਇਹ ਸੀ, ਕੱਲ ਨੂੰ ਕਵਾਂਗੇ ਭਾਈ ਅੱਲਾ ਦੀ ਕਸਮ ਹੈ ਬਹੁਤ ਪੈਸਾ ਵੇਖਿਆ, ਲੰਘਦੇ ਪਾਉਂਦੇ ਵੜਦੇ ਨਿਕਲਦੇ ਵੇਖਿਆ, ਸਿਰ 'ਚ ਵੱਜਦਾ ਹੁੰਦਾ ਸੀ। ਨਾਲਦਿਆਂ ਦੇ ਘਰ ਮੁੰਡਾ ਬਾਹਰੋਂ ਆਇਆ, ਉਹਨਾਂ ਨੇ ਬਹਿ ਕੇ ਵਿਹੜੇ 'ਚ 18,000 ਰੁਪਇਆ ਗਿਣਿਆ, ਇਹਨੇ ਉੱਤੋਂ ਦੀ ਵੇਖਿਆ ਤੇ 8 ਦਿਨ ਬੁਖਾਰ ਚੜਿਆ। ਇਕੱਠੇ 18,000 ਰੁਪਇਆ ਵੇਖ ਲਿਆ। ਵਾਕਈ ਭਾਈ ਨਾਲ ਦੇ ਘਰ ਪ੍ਰਾਹੁਣਾ ਆਇਆ, ਇਹਨੇ ਉੱਤੋਂ ਦੇਖਿਆ ਤਾਂ ਹਜ਼ਾਰ ਨੋਟ ਕਹਿੰਦੇ ਆ। ਸਵੇਰੇ ਜਾ ਕੇ 850 ਰੁਪਏ ਦੇ 3 ਕਾਂ ਲਿਆ ਕੇ ਆਪਣੀ ਕੰਨ ਤੇ ਬਾਹਰ ਇੱਧਰ ਆਵੇ ਤੇ ਉਹਨਾਂ ਨੂੰ ਕਹਿ ਰਿਹਾ ਬੋਲੋ। ਉਹ ਅਗਲਾ ਨਿਕਲਿਆ, ਹੁਣ ਨਿਕਲ ਗਿਆ ਜਾਬੇ ਤੇ ਕਿੱਕ ਮਾਰੇ। ਇਹਨੇ ਭਾਈ ਛੋਟੇ ਹੁੰਦੇ ਆ ਬੜਾ ਪੈਸਾ ਉਹ ਐਨੂੰ ਵੇਖ ਨਿਕਲ ਗਿਆ, ਕਾਂ ਵੀ ਉੱਡ ਗਏ, 850 ਵੀ ਗਿਆ। ਛੋਟੇ ਹੁੰਦੇ ਆ ਇਹਨੇ ਬੜਾ ਪੈਸਾ ਵੇਖ ਲਿਆ ਸੀ। ਅੱਛਾ ਜੀ। ਝੋਲਾ ਲਿਆ ਨਾ ਜਾਂਦਾ ਸੀ, ਛਾਤੀ ਭਰੀ ਹੁੰਦੀ ਸੀ ਨੋਟ ਤੈਨੂੰ ਕਮੀਜ਼ ਮੇਰੇ ਮੂੰਹ ਦੀ ਬਾਤ ਛੀਲ ਲਈ। ਏਦਾਂ ਹੀ ਭਾਈ ਫੈਸਲ ਨੇ ਬਹੁਤ ਪੈਸਾ ਵੇਖਿਆ ਜੀ, ਮੈਂ ਕਹਿੰਦਾ। ਅੱਲਾ ਦਾ ਸ਼ੁਕਰ ਉਸਤਾਦ ਜੀ, ਅੱਛਾ ਜੀ। ਅੱਲਾ ਦਾ ਸ਼ੁਕਰ ਮੈਂ ਮੰਗਣ ਨਹੀਂ ਜਾਂਦਾ। ਨਹੀਂ ਸਹੀ ਗੱਲ ਹੈ। ਸਹੀ ਗੱਲ ਆ। ਇਹਦੇ ਅੱਬੂ ਨੇ ਇੱਕ ਬੰਦੇ ਕੋਲ ਲੱਖ ਰੁਪਇਆ ਲੈਣਾ ਸੀ, ਉਹਨੂੰ ਟੀਪੇ ਦੇ ਦਿੱਤੇ। ਇਹ 8 ਦਿਨ ਗਿਣਦੇ ਹੀ ਰਹੇ। 8 ਦਿਨ ਪੈਸਾ ਵੇਖਦੇ ਨੇ। ਪਤਾ ਕੀ ਉਸਤਾਦ ਜੀ, ਅੱਬੂ ਦੀ ਗੱਲ ਮੈਂ ਅੱਬੂ ਦਾ ਫਰੀਦ ਮਜ਼ਾਕ ਨਾ ਕਰਿਆ ਕਰ। ਉਸਤਾਦ ਜੀ ਅਸੀਂ ਨਾ ਜਦੋਂ ਬਚਪਨ ਤੋਂ ਅਸੀਂ ਨਾ ਸਾਈਕਲ ਤੇ ਜਾਂਦੇ ਹੁੰਦੇ ਸੀ, ਅੱਬੂ ਵੀ ਤੇ ਮੈਂ ਵੀ। ਜ਼ਾਹਰਾ ਸਾਈਕਲ ਤੇ ਜਾਣਾ ਵਾ। ਨਹੀਂ, ਬਰਫ਼ ਲਿਆਉਣੀ ਆ। ਵਾਕ ਕਰਨ, ਵਾਕ ਉਹ ਰੇਸੀ ਸਾਈਕਲ ਵਾਕ। ਉਹ ਪਿੱਛੇ ਕੈਰੀਅਲ ਵੱਡਾ ਲਾ ਕੇ ਬਰਫ਼ ਦੀ ਪੱਟੀ ਲਿਆਉਂਦੇ। ਉਹ ਤੁਹਾਡੀ ਆਪਣੀ ਮਰਜ਼ੀ ਆ, ਤੁਸੀਂ ਬਾਅਦ 'ਚ ਜਿੱਦਾਂ ਮਰਜ਼ੀ ਲਵਾ ਲਓ ਆਪਣੇ ਕੰਮ ਦੇ ਹਿਸਾਬ ਨਾਲ, ਲੇਕਿਨ ਉਹ ਸਾਈਕਲ ਤੇ ਵਾਕ ਕਰਨ ਜਾ ਰਿਹਾ ਨੇ। ਅੱਛਾ ਜੀ, ਅੱਬੂ ਨਾ ਵਾਕ ਕਰਨ ਜਾਂਦੇ ਸੀ, ਮੇਰੇ ਕੋਲ ਛੋਟੀ ਸਾਈਕਲ ਹੁੰਦੀ ਸੀ, ਅੱਬੂ ਕੋ ਵੱਡੀ, ਤੇ ਗਾਣਾ ਅੱਬੂ ਗਾਉਂਦੇ ਹੁੰਦੇ ਸੀ, ਤੂੰ ਮੇਰਾ ਦਿਲ, ਤੇ ਮੈਂ ਕੋ ਕਹਿਣਾ ਆਈ ਲਵ ਯੂ ਡੈਡੀ। ਉਹ ਨਾ ਤੇ ਸਿਰਫ ਨਾ ਅੱਛਾ ਜਦੋਂ ਇਹਨਾਂ ਨੇ ਘਰੋਂ ਨਿਕਲਣਾ ਨਾ, ਤੂੰ ਮੇਰਾ ਦਿਲ ਗਾਣਾ, ਜਦੋਂ ਲੋਕਾਂ ਦਾ ਨੱਚ ਚੱਲ ਜਾਣਾ, ਉਦੋਂ ਅੱਖੀਆਂ ਵਾਲਿਓ। ਨਹੀਂ ਉਹ ਅੱਬੂ गाने नहीं नहीं वो कहते बेटा साइड पे साइकिल रोको, ये लगाओ, दोनों साइकिलों को वायर लगाओ, लगा दिया, इधर आओ, चलो आंखें बंद करो, आ जाओ अखियां वाले भाइयों, गोरा पिंडा उदास 550 ਮੰਗੇ ਨਾਲ ਛੋਟਾ ਢੋਲ ਵੀ ਭਰਿਆ ਹੁੰਦਾ ਸੀ ਬਾਂਹ। ਅੱਛਾ ਪਾਪਾ ਲੈ ਕੇ ਜਾਂਦੇ ਸੀ ਯਾਰ ਸੀ ਉਹ ਵਾਗ ਜਦੋਂ ਕਰਨ ਜਾਂਦੇ ਹੁੰਦੇ ਸੀ ਨਾ ਸਾਈਕਲ ਤੇ, ਚਿੱਟੀਆਂ ਵਰਦੀਆਂ ਪਾ ਕੇ, ਉਹ ਕਿਦਾਂ ਉਹ ਟੋਪੀ ਵੀ ਉੱਤੋਂ ਚਿੱਟੀਆਂ ਵਰਦੀਆਂ ਇੰਜ ਫੁੰਦੇ ਲੱਗੇ ਹੁੰਦੇ ਸੀ, ਭਾਗ ਕਰਦੇ ਸੀ, ਕਲਾਂਟ ਫੜੀ ਹੋਣੀ ਅਜੀ ਅੱਗੇ ਅੱਗੇ ਸਟਿੱਕ ਘਮਾਉਂਦੇ ਸੀ, ਪਿੱਛੇ ਪਿੱਛੇ ਭਾਗ ਕਰਦੇ ਜਾ ਰਹੇ। ਤੁਹਾਡੇ ਇਲੈਕਸ਼ਨ ਤੇ ਵੀ ਖਲੋਤੇ ਸੀ ਨਾ ਇਹਨਾਂ ਦੇ ਅੱਬੂ ਤਸਵੀਰ ਲੈ ਕੇ ਥੱਲੇ ਲਿਖਿਆ ਸੀ ਨਾ ਡਰ ਬੇਵਾਕ। ਉਹ ਤੁਹਾਡੇ ਇੱਕ ਵਾਕ ਕਰਦਾ ਇੱਕ ਵੇਲਾਂ ਵਾਲਾ ਬੰਦਾ ਵੀ ਨਾਲ ਹੁੰਦਾ ਸੀ ਨਾ। ਅੱਛਾ ਹਾਂ ਪਤਾ ਕੀ ਗੱਲ ਉਸਤਾਦ ਜੀ, ਮੈਂ ਉਹੀ ਕਹਿਣ ਡਿਆ ਨਾ, ਰਹਿਣ ਦਿਓ ਉਸਤਾਦ। ਅੱਛਾ ਇਹਨਾਂ ਵਾਕ ਵਾਲੀ ਕਾਪੀ ਵੀ ਹੁੰਦੀ ਜਿੱਤੇ ਵਾਕਾਂ ਲਿਖੀਆਂ ਹੁੰਦੀਆਂ ਸਹੀ ਪਤਾ ਕਿ 25 ਤਰੀਕ ਨੂੰ ਸ਼ੇਖਾਂ ਦੇ ਮੁੰਡੇ ਦੇ ਘਰ ਵਾਕ ਕਰਨ ਜਾਣੀ। ਚਲੋ ਫਿਰ ਰਾਤ ਨੂੰ ਗੁਜਰਾਂ ਵਾਕ ਜੀ ਸਾਈਕਲ ਤੇ ਜਾਂਦੇ ਸੀ ਵਾਕ ਕਰਨ। ਜੀ ਜੀ ਅੱਛਾ ਤੇ ਬਹੁਤ ਅੱਛਾ, ਯਾਨੀ ਕਿ ਉਸ ਦੌਰ ਦੇ ਵਿੱਚ ਵੀ ਅੱਲਾ ਦਾ ਸ਼ੁਕਰ ਹੈ ਕੱਖ ਨਹੀਂ ਸੀ। ਹਾਂ
उस दौर लुट गई गरीबों की कमाई। ਉਸਤਾਦ ਜੀ ਫੇਰ ਨਾ यार तू अगे तू ही तो तोड़ना गल है, तू एको जगह अड़िया तू। ਅੱਛਾ ਮੇਰੀ ਗੱਲ ਸੁਣੋ वाक ते रोज जाते सी, ਉਹਨਾਂ ਨਾਲ ਵਿੱਚ ਬੋਲਣਾ ਨਹੀਂ ਉਸਤਾਦ रोज जाते सी वाक ते। ਉਸਤਾਦ ਜੀ ਵਾਕ ਜ਼ਿੰਦਗੀ ਲਈ ਬਹੁਤ ਜ਼ਰੂਰੀ ते ਹੈ लैदा लैदा साइकिल ते जाते जे ਨਹੀਂ ਨਹੀਂ ਜ਼ਿਆਦਾਤਰ ਉਸਤਾਦ ਜੀ ਸੀ ਨਾ ਇੱਕ ਸਾਈਕਲ ਤੇ ਜਾਂਦੇ ਸੀਗੇ ਠੀਕ ਹੈ ਸਾਈਕਲ यानी ਤੇ तू अगे बैठा होना सी ਆਹੋ ते अबू चला रहे हैं। ਉਹਨੇ ਹਾਂ, ਅੱਗੇ ਹੀ ਬਹਿਣਾ, ਪਿੱਛੇ ਉਹ ਛਾਬਾ ਰੱਖਿਆ ਸੀ, ਉਹ 'ਚ ਮੱਛੀ ਹੁੰਦੀ ਸੀ। ਮੱਛੀ ਵਾਲੇ ਵੀ जाते हैं ना कर गया। ਸਾਈ ਫਿਰ ਉੱਥੇ ਨਾ ਅਕਸਰ ਗਰਾਊਂਡ ਦੇ ਵਿੱਚ ਅੱਬੂ ਮੇਰੀ ਖਾਤਰ ਜਾਂਦੇ ਸੀਗੇ ਤੇ ਤੁਸੀਂ ਚੱਕਰ ਪੂਰਾ ਲਾਣਾ ਸਾਈਕਲਿੰਗ ਬਹੁਤ ਅੱਛੀ ਐਕਸਰਸਾਈਜ਼ ਹੈ अच्छा अच्छा तू ਇੱਕ अगे ਦਿਨ बैठा अबू चला रहे ਆਹੋ ने। ਇੱਕ ਦਿਨ ਉਸਤਾਦ ਜਾ ਰਹੇ ਤੇ ਅੱਬੂ ਨੇ ਯਕਦਮ ਬ੍ਰੇਕ ਮਾਰੀ हाँ उन्होंने कहा तू चला। ਮਾਫ ਕਰ ਅੱਛਾ अच्छा ਤੇ ਅੱਬੂ ਨੇ ਉਸਤਾਦ ਜੀ ਮੈਨੂੰ ਹੁਣ ਇੱਕ ਐਡਵਾਈਸ ਕੀਤੀ ਸੀ ਇੱਕ ਨਸੀਹਤ ਕੀਤੀ ਸੀਗੀ हाँ ਕਿ ਵੇਲ ਉਤਲੀ ਜਿਹੜੀ ਨਾ ਉਹ ਨਹੀਂ ਛੱਡਣੀ, ਤੇ ਬੰਦੇ ਗੇੜਾ ਦੇ ਜਾਂਦੇ। ਬੰਦੇ ਕੋਲ ਬਹੁਤੇ ਪੈਸੇ ਹੋਣ ਉਹਦੇ ਕੋਲ ਜਾ ਕੇ ਨੱਚਣ ਲੱਗ लड़ के लाड़े दे प्यो ते चढ़ के रहना बस। अच्छा ਇਹ ਨਸੀਹਤ ਕੀਤੀ। ਕਿ ਜਿਹੜਾ तू भी ते किते गल अगे तोड़ना फैसल। ਉਸਤਾਦ ਜੀ ਉਹ ਜਿਹੜੇ अच्छा तू ग्राउंड च अबू ने चक्कर ਇਹ ਕਿਹੜੀ ਵਾਕ ਹੈ ਜਿਹੜੀ ਸਾਈਕਲ ਤੇ ਹੁੰਦੀ ਮੁੰਡੇ ਨੂੰ ਅੱਗੇ ਬਹਾ ਕੇ? ਗਰਾਊਂਡ ਦੇ ਅੰਦਰ ਜਾ ਕੇ ਕੌਣ ਵਾਕ ਕਰਦਾ ਸਾਈਕਲ ਤੇ? ਉਹ ਵੱਡਾ ਛਾਬਾ ਹੁੰਦਾ ਸੀ, ਪਿੱਛੇ ਛਾਪਰ ਝੋਕਦੇ ਸਨ ਪੂਰੇ ਗਰਾਊਂਡ ਦੇ ਵਿੱਚੋਂ। ਅੱਛਾ ਸੌਰੀ ਯਾਰ। ਉਸਤਾਦ ਜੀ ਸਿਰਫ ਅੱਬੂ ਸਾਈਕਲ ਐਸ ਤੋਂ ਵਾਕ ਕਰਨ ਜਾਂਦੇ ਸੀ ਸਾਈਕਲ ਤੇ ਕਿ ਯਾਰ ਲੋਕ ਫੀਲ ਨਾ ਕਰਨ ਯਾਰ ਕਿ ਇਹਨਾਂ ਕੋ ਕਿਰਾਇਆ ਨਹੀਂ ਰੱਖੇਗਾ। ਕਿ ਲੋਕ ਨਾ ਇਹ ਨਾ ਫੀਲ ਕਰਨ ਕਿ ਮੈਂ ਨਾ ਇੱਕ ਦਿਨ ਯਾਰ ਯਕੀਨ ਕਰਕੇ ਮੈਂ ਅੱਲਾ ਮਾਫ ਕਰੇ ਮੈਂ ਜਦੋਂ ਕਾਲਜ ਜਾਂਦਾ ਸੀ ਜਾਂ ਸਕੂਲ ਜਾਂਦਾ ਸੀ ਨਾ ਮੇਰੇ ਅੱਛਾ 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 ਫਿਰ ਕਾਲਜ ਨੇ ਪੜਨਾ ਹੀ, ਉਹਨਾਂ ਕਿਹੜਾ ਵਰਦੀਆਂ ਪਾ ਲਓ, ਇੱਕ ਵਾਕ ਆਈ। ਅੱਛਾ ਅਨਾਦਰੀ ਨਾਮ ਦਾ ਸਦਾ ਵਰਦੀ ਹੈ, ਇਹਨਾਂ ਦੇ ਬਾਜੇ ਵਾਲੇ ਨਹੀਂ ਹੁੰਦੇ ਜਿਹੜੇ ਜਾਂਦੇ ਤੇ ਉਹ ਪੇਂਟ ਕਰ ਰਿਹਾ ਇਹਨੂੰ। ਅੱਛਾ ਮੈਨੂੰ ਫਰਕ ਹੀ ਕੋਈ ਨਹੀਂ ਪੈਂਦਾ ਅਲਹਮਦੁਲਿਲਾ। ਉਸਤਾਦ ਜੀ ਉਹ ਸਾਈਕਲ ਤੇ ਅਸੀਂ ਜਾਂਦੇ ਹੁੰਦੇ ਸੀ ਤੇ ਇੱਕ ਦਿਨ ਨਾ ਉਸਤਾਦ ਜੀ ਅਸੀਂ ਜਾ ਰਹੇ ਤੇ ਅੱਬੂ ਹੁਣਾ ਮੈਨੂੰ ਕਹਿਣ ਦੇ ਨੇ ਕਿ ਫੈਸਲ ਬੇਟਾ ਮੈਨੂੰ ਨਾ ਸ਼ੱਕ ਜਿਹਾ ਪੈ ਰਿਹਾ ਕਿ ਚੈਨ ਲੱਤ ਗਈ। ਉਹ ਵੇਖਿਆ ਤੇ ਚੈਨ ਲੱਤੀ ਨਹੀਂ ਟੁੱਟੀ ਪਈ ਬਾਅਦ ਚੋਂ ਮੱਥੇ ਕਿਉਂਕਿ ਅਸਲੀਲ ਚੱਕਰ ਨਹੀਂ ਲੱਤ। ਅੱਛਾ ਪੈਸਾ ਤੇਰੇ ਤੇ ਆਸ਼ਾ ਕਾ ਤੂੰ ਦੱਸਣ ਲੱਗਾ। ਉਸਤਾਦ ਜੀ ਕਾਲਜ ਜਾਂਦਾ ਸੀ, ਕਾਲਜ ਵੜਦੇ ਹੀ ਇਹਨਾਂ ਦੇ ਵੱਡੇ ਜਿਹੜੇ ਹੁੰਦੇ ਸੀ ਨਾ, ਉਹਨਾਂ ਨੇ ਕਿਹਾ ਆਪਣੀ ਕਿਤਾਬਾਂ ਕੱਢ ਕੇ ਮਾਜ ਲਓ, ਨਹੀਂ ਨਹੀਂ ਫਰੀਦ ਮੈਂ ਕਿਤਾਬਾਂ ਚਮਕਾ ਕੇ ਟੰਗਣੀਆਂ। ਬੇਸਿਕ ਯਾਰ ਇੱਕ ਵਾਰ ਯਾਰ ਫਰੀਦ ਕੋਈ ਤੇਰੇ ਦਿਨ ਚ ਬਾਜੀਆਂ ਦੇ ਆਏ ਨੇ ਤੇ ਤੂੰ ਹੱਟ ਨਹੀਂ ਦੇ। ਕੁੱਤੇ ਵਾਂਗੂ ਹੱਸੀ ਜਾਂਦਾ ਅੱਛਾ ਕੁੱਤੇ ਵਾਂਗੂ ਭੌਂਕੀ ਦਾ ਵਾ। ਕਹਿੰਦਾ ਕੁੱਤੇ ਵਾਂਗੂ ਹੱਸੀ ਜਾਂਦਾ। ਯਾਰ ਉਹ ਫੰਬਲ ਹੋ ਗਿਆ। ਕਾਲਜ ਜਾਣਾ ਭਾਈ ਫੈਸਲ ਨੇ ਅੱਜ ਜਾ ਕੇ ਭਾਈ ਬੈਗ ਰੱਖਣਾ ਭਾਣ ਵਾਲਾ ਡੈਸਕ ਦੇ ਉੱਤੇ। ਯਾਰ ਮੈਂ ਨਾ ਯਾਰ ਕੋਈ ਸਬਕ ਇਹਨਾਂ ਮਿਲ ਨੂੰ ਵੀ ਗੱਲ ਫੋਨ ਆਇਆ ਨਾ, ਫੋਨ ਆਇਆ ਇੱਕ ਨਾ, ਮਤਲਬ ਉਹਨਾਂ ਨੇ ਕਿਹਾ ਜੀ 25 ਤਰੀਕ ਨੂੰ ਵਾਕ ਆ ਜਾਓਗੇ। ਬੇਟੇ ਦੀ ਵਾਕ ਰੱਖੀ, ਕਹਿੰਦਾ ਜੀ ਮੈਂ ਕਹਿੰਦਾ ਇੱਕ ਮਿੰਟ ਮੈਂ ਐਕਸਰਸਾਈਜ਼ ਵਾਲੀ ਡੈਰੀ ਦੇਖ ਲਈ। ਉਹ ਨਾ ਲਾਓ। ਇੱਕ ਦਿਨ ਇਹਨਾਂ ਨੂੰ ਚੋਰ ਪੈ ਗਏ, ਉਹ ਚੋਰ ਪੈ ਗਏ ਤੇ ਸਾਰੀ ਡੈਰੀ ਤੋਂ ਵਾਕਾਂ ਵਾਲੀ ਜਿਹੜੀ ਲਿਸਟ ਮਿਟਾ ਗਏ। ਓਏ ਹੋਏ। ਵਾਕ ਦਾ ਐਡਵਾਂਸ ਵੀ ਫੜ ਲੈਂਦੇ ਆ। ਆਹੋ ਤੇ ਇੱਕ ਬੰਦਾ ਕਹਿੰਦਾ ਜੀ ਵਾਕ ਕਿੰਨੇ ਚ ਕਰ ਲਓਗੇ? ਕਹਿੰਦਾ ਜੀ 3 ਦਿਨ ਵਾਕ ਕਰਨੀ ਹੈ ਬਸ ਇੱਕ ਦਿਨ। ਮਹਿੰਦੀ ਤੇ ਵੀ ਵਾਕ ਕਰ ਲੈਂਦੇ ਆ। ਉਹ ਕਹਿੰਦੇ ਅੱਛਾ ਜੀ ਇੱਕ ਬੰਦਾ ਮਾਈ ਗॉड ਮਾਈ ਗੁੱਡਨੈਸ ਓ ਵਾਓ ਵੇ ਵਾਓ ਵਾਓ। ਅੱਛਾ ਜੀ ਫੈਸਲ ਸਾਹਿਬ ਚਲੋ। ਯਾਰ ਰੁਪਈਆ ਇਕੱਠਾ ਕਰਨਾ ਕੋਈ ਮਾਇਨੇ ਨਹੀਂ ਰੱਖਦਾ ਯਾਰ ਆਹੋ ਜਦੋਂ ਖੇਲਰ ਜਾਣਾ ਨਾ, ਕਾਪੀਆਂ ਮਾਰ ਦਿੰਦੇ ਸੀ ਵਿੱਚੋਂ ਐਕਸਰਸਾਈਜ਼ ਕਰਦੇ ਆ। ਉਹ ਇਕੱਠਾ ਕਰਨਾ। ਬੜਾ ਅੱਛਾ ਵਾਕ ਦੇ ਦੌਰਾਨ ਆਹੋ। ਵਾਕ ਦੇ ਦੌਰਾਨ ਕਿਸੇ ਬੱਚੇ ਨੇ ਐਕਸਰਸਾਈਜ਼ ਕਰ ਲੈਣੀ, ਬੜਾ ਖਿੱਚਦੇ ਸੀ। ਚਿੱਕ ਜੇ ਚ ਸਾਡੀ ਵਾਕ ਚੋਰੀ ਹੋ ਗਈ। ਇੱਕ ਬੰਦਾ ਆਣ ਕਹਿੰਦਾ ਯਾਰ ਸਾਡੀ ਵਾਕ ਦੇ ਵਿੱਚੋਂ ਨਾ ਕਦਮ ਚੋਰੀ ਹੋ ਰਹੇ ਨੇ। ਐਕਸਰਸਾਈਜ਼ ਅਸੀਂ ਕਰ ਰਹੇ ਹਾਂ, ਵਾਕ ਵਿੱਚੋਂ ਕੋਈ ਹੋਰ ਚੁੱਕੀ ਜਾ ਰਿਹਾ। ਅੱਛਾ ਹਾਂਜੀ ਸਾਰੀ ਐਕਸਰਸਾਈਜ਼ ਕਰ ਕੁਰ ਕੇ ਫਿਰ ਬਾਅਦ ਚ ਉਹਨਾਂ ਕੋਲੋਂ ਸਲਾਮੀ ਲੈ ਕੇ ਦੇ। ਹਾਂਜੀ ਅੱਛਾ ਜੀ ਯਾਰ ਫਰੀਦ ਨਾ ਕਰ ਯਾਰ, ਪੈਸਾ ਆਸ਼ਕ ਸੀ ਨਾ ਕਰ। ਅੱਛਾ ਸਾਈ ਮੇਰੇ ਜਿਹੜੇ ਚਾਚੂ ਸਨ ਨਾ ਜੀ ਜੀ ਇਹ ਸੁਰੀਲੇ ਅੱਛਾ ਉਹ ਜਿਹੜੇ ਉੱਤੇ ਹੁੰਦੇ ਸੀ ਮੇਰੇ ਅੱਬੂ ਤੋਂ ਛੋਟੇ ਸੀ ਬੇਸ ਤੇ ਬੇਸ ਤੇ ਚਾਚੂ ਸੀ। ਯਾਰ ਬੇਸ ਕਿਹੜੀ ਸਾਜੀ, ਉਹ ਵੱਡਾ ਵਾਜਾ ਅੱਛਾ ਉਹ ਬਾਜਿਆਂ ਨੇ ਜਿਹਨਾਂ ਮੈਂ ਤੇਰੀ ਮਰਜ਼ੀ ਦੀ ਗੱਲ ਦੱਸਾਂ, ਬਾਜਿਆਂ ਨੇ ਹੁੰਦੇ ਨਾ 8-9 ਜਾਣੇ,
ਇੱਕ ਕਲਾਂਟ ਪੂਰਾ ਵਜਾ ਰਿਹਾ ਹੁੰਦਾ ਗਾਣੇ ਦੀ ਧੁਨ ਵਜਾ ਰਿਹਾ ਹੁੰਦਾ, ਪਿੱਛੇ ਨਾ ਇੱਕ ਉਹ ਵੱਡਾ ਵੱਜ ਹੁੰਦਾ, ਉਹਦੇ ਚ 2 ਕਸੁਰਾਂ ਦੀ ਆਵਾਜ਼ ਆਉਂਦੀ ਹੈ। ਹੁਣ ਤੂੰ ਆ ਵਜਾ ਪਾ 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 ਤੇ ਹੁਣ ਪਿੱਛੇ ਵੱਜਾ ਉਹ ਲੌਂਗ ਨਹੀਂ ਵਜਾ ਸਕਦਾ, ਉਹ ਪੂਰਾ ਸਾਹ ਭਰ ਕੇ ਨਾ ਅੱਧੇ ਕੁ ਸਕਿੰਟ ਦੀ ਕੋਈ ਜਿਹੜੇ ਵੀ ਸੁਰ ਤੇ ਹੁੰਦਾ ਉਹਦੀ ਆਵਾਜ਼ ਕੱਢ ਦਿੰਦਾ। ਉਹ ਹੁਣ ਉਹ ਮੈਂ ਕੱਢਣੀ ਜਿੱਥੇ ਦਾ ਚਾਚਾ ਹੁੰਦਾ ਸੀ, ਤੂੰ ਹੁਣ ਵਜਾ ਪੈ 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 ਉਹਦੀ ਇੰਨੀ ਕੀ ਆਵਾਜ਼ ਆਉਂਦੀ ਸੀ, ਗੌਰ ਕੀਤਾ ਕਦੀ? ਉਹਦੀ ਲੰਮੀ ਆਵਾਜ਼ ਨਹੀਂ ਆਉਂਦੀ। ਸਾਡੇ ਨਾਲ ਜਾਂਦੀ ਹਾਲ ਰੋਜ਼ ਕਦੀ ਵੀ ਤੁਸੀਂ ਦੇਖਣਾ ਨਾ ਵਿਆਹ ਦੇ ਗਾਣਾ ਚੱਲਿਆ, ਦੇਖਣਾ ਕਿ ਪਿੱਛੋਂ ਨਾ ਵੱਡੀ ਹੈਵੀ ਆਵਾਜ਼ ਹੈਗੀ, ਲੇਕਿਨ ਉਹ ਕਿਤੇ ਵੀ ਸੁਰ ਤੇ ਜਿੱਥੇ ਦਾ ਸਾਹ ਹੋਏਗਾ ਨਾ ਉਹਨੇ ਉਹ ਇੱਕ ਸੁਰ ਦਾ ਹੋਣਾ, ਉਸ ਤੋਂ ਬਾਅਦ ਚੁੱਪ। ਉਹ ਰਲ ਵੀ ਜਾਂਦਾ ਦੇਖ ਕੇ ਦੁਨੀਆ ਤੋਂ ਇੱਕ ਦਮਾ ਭੈਣ ਇਦਾਂ ਹੀ ਯਾਰ ਮੇਰੀ ਜ਼ਿੰਦਗੀ ਏ ਹੋਰ ਮੇਰੇ ਕੋਲ ਕੀ, ਦੱਸ ਮੈਨੂੰ ਭਾਵੇਂ ਦੇ ਨੇ ਵਾਲੋ ਵਿੱਚੋਂ ਵਿੱਚ ਟੋਟੀ ਉਹ ਇਹਦਾ ਚਾਚੇ ਹੁੰਦੇ। ਅੱਛਾ ਜੀ ਅੱਗੇ ਇੱਥੇ ਨਾ ਇੱਕ ਦਿਨ ਉਸਤਾਦ ਜੀ ਮੈਨੂੰ ਗੱਲ ਯਾਦ ਆ ਗਈ, ਜਿੱਦਣ ਬੈਠੇ ਉਸਤਾਦ ਜੀ ਮੋਬਾਈਲ ਤੇ ਲੱਗੇ ਤੇ ਮੈਨੂੰ ਕਹਿੰਦੇ ਫਰੀ ਤੁਰਾ, ਮੈਂ ਕਿਹਾ ਤੇ ਬਾਹਰੋਂ ਕਿਤੇ ਬੈਂਡ ਵਾਲੇ ਲੰਘਣ ਦੇ ਵਿਆਹ ਤੇ ਉਹ ਗੱਲ ਡੁੱਡੀ ਹੈ ਜੇ ਮੰਨ ਲਓ ਗੌਰ ਨਾਲ ਸੁਣੀ, ਕਹਿੰਦੇ ਗੌਰ ਨਾਲ ਸੁਣੀ ਅੱਗ ਵਿੱਚ ਆਵਾਜ਼ ਆਹ ਇੰਜ ਦੀ ਇੰਨੀ ਕੀ ਬਸ ਓਏ ਅਸੀਂ ਹਾਸਾ ਥੱਲੇ। ਅੱਛਾ ਜੀ ਹਾਂਜੀ ਮੈਂ ਉਹੀ ਗੱਲ ਕਰ ਰਿਹਾ ਵਾਂ ਕਿ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਅਮੀਰ ਹੀ ਹੋਵੋ। ਸਹੀ ਗੱਲ। ਰੁਪਈਆ ਹੁਣ ਮੇਰੇ ਚਾਚੂ ਨਾ, ਉਹਨਾਂ ਦੇ ਨਾ ਇੱਥੇ ਯਾਰ ਉਂਗਲਾਂ ਦੇ ਨਾ ਕੋਈ ਜ਼ਖਮ ਸੀਗੇ। ਨਹੀਂ ਜ਼ਖਮ ਨਹੀਂ ਹੁੰਦੇ, ਚੰਡੀਆਂ ਪਈਆਂ ਕਿਉਂਕਿ ਉਹ ਜਿਹੜਾ ਮਾਰ ਕੇ ਨਾ ਅੱਛਾ ਠੀਕ ਹੈ ਅੱਛਾ ਓਕੇ, ਕਿਉਂਕਿ ਉਹ ਐਕਸਰਸਾਈਜ਼ ਦਾ ਟਿਕਾਅ ਉਹ ਕਰਾਉਂਦੇ ਸੀ। ਅੱਛਾ ਸ਼ੂਗਰ ਦੀ ਵਜ੍ਹਾ ਤੋਂ ਨਾ, ਸ਼ੂਗਰ ਦੀ ਵਜ੍ਹਾ ਸ਼ੂਗਰ ਦੀ ਉਹ ਕਿਸ ਟਾਈਮ ਲੋਡ ਚੁੱਕਣ ਲੱਗਿਆ ਬੱਚੇ ਦਾ ਪੈਰ ਆ ਜਾਂਦਾ ਨਾ, ਉਹ ਫਿਰ ਉੱਥੋਂ ਜਦੋਂ ਅੱਜ ਖਿੱਚਦੇ ਨਾ ਉਹ ਫਿਰ ਮਾਸ ਵੀ ਉਹ ਇਹੀ ਦੱਸਦੇ ਨੇ ਕਿ ਆਹੋ ਰਾਸ ਚ ਲੋਡ ਚ ਚੁੱਕਣ ਲੱਗੇ ਉੱਤੇ ਕਿਸੇ ਨੇ ਪੈਰ ਰੱਖਤਾ। ਸਾਰੀ ਗੱਲ ਇੱਥੇ ਕਿਹੜੀ ਸ਼ੂਗਰ ਦਾ ਇਫੈਕਟ ਹੁੰਦਾ? ਉਸਤਾਦ ਜੀ ਸਾਡੀ ਕਿਹੜਾ ਪਲੈਨਿੰਗ ਜਿਹੜੀ ਹੈ ਨਾ ਹਾਂਜੀ ਵਰਦੀ ਖੁੱਲੀ ਹੁੰਦੀ ਹੈ, ਪੈਂਟ ਇੰਜ ਫੜ ਕੇ ਇੱਕ ਹੱਥ ਨਾਲ ਨਾ ਇੱਧਰ ਅੱਛਾ ਇੱਕ ਤੁਹਾਡੇ ਚੋਂ ਵੀ ਹੁੰਦਾ ਨਾ ਤੁਹਾਡਾ ਜਿਹੜਾ ਵਾਕ ਕਰਦੇ ਨਾਲ ਇੱਕ ਰਾਡ ਵੀ ਹੈ ਘਮਾਉਂਦਾ ਹੁੰਦਾ। ਨਹੀਂ ਉਹ ਨਾਨ ਚਾਕੂ ਅਸੀਂ ਘੁਮਾਉਂਦੇ ਤੁਸੀਂ ਬਚਪਨ ਚ ਕਰਾਟੇ ਹੋ ਗਏ ਉਹ ਨਾਨ ਇਹ ਗੱਲ ਨਾ ਕਰ। ਨਾਨ ਚਾਕੂ ਨਹੀਂ, ਨਾਨ ਚੋਰਾ ਹੁੰਦਾ ਨਾਨ ਨੇ। ਅੱਛਾ ਇਹ ਟਰੈਕ ਇਹ ਕੋਈ ਗੱਲ ਕਰਨ ਤੂੰ ਮੁਗਲਾਂ ਦਾ ਬਾਲ ਆ ਅਲਹਮਦੁਲਿਲਾ। ਹਾਂ ਤੇ ਫਿਰ ਪੈਸਾ ਯਾਰ ਮੈਂ ਸਿਰਫ ਔਰ ਸਿਰਫ ਹੈ ਚਾਚਾ ਜੀ ਦੇ ਨਾ ਪੈਸੇ ਲੱਗਦੇ ਹੁੰਦੇ ਸੀਗੇ ਆਪਰੇਟ ਦੇ, ਸਿਰਫ ਪਲੈਨਿੰਗ ਦੱਸੀ ਦਾਦਾ ਜੀ ਨੇ ਸਾਨੂੰ। ਦਾਦਾ ਜੀ ਨੇ ਪਲੈਨਿੰਗ ਦੱਸੀ ਕਿ ਯਾਰ ਆਪਣਾ ਖਾਨਦਾਨ ਮਿਲ ਕੇ ਨਾ ਦੁਕਾਨ ਬਣਾ ਲਓ। ਰੇਲਵੇ ਰੋਡ ਤੇ ਨਹੀਂ ਅੱਛਾ ਦਾਦਾ ਜੀ ਨੇ ਪਲੈਨਿੰਗ ਦੱਸੀ ਕਿ ਖਾਨਦਾਨ ਮਿਲ ਕੇ ਨਾ ਭਾਵੇਂ ਹਫਤੇ ਦੇ 10 ਰੁਪਏ ਮਹੀਨੇ ਦੇ 50 ਰੁਪਏ ਸਾਰੇ ਜਣੇ ਇਕੱਠੇ ਕਰਕੇ ਇੱਕ ਵੱਡੇ ਜੀ ਨੂੰ ਫੜਾਉਂਦੇ ਹੁੰਦੇ ਸੀਗੇ। ਜਮਾ ਆਹੀ ਕਹਿ ਰਿਹਾ ਸੀ, ਵੱਡਾ ਮੋਰੀ ਹੁੰਦਾ ਵਾ। ਨਹੀਂ ਜਿਹਦੇ ਕੋਲ ਥੈਲਾ ਹੁੰਦਾ। ਹੁਣ ਮੇਰੇ ਚਾਚੂ ਜੀ ਨੇ ਹੁਣ ਸਾਰੇ ਜਿਹੜੇ ਮਿਲ ਕੇ ਨਾ ਉਹਨਾਂ ਨੂੰ ਅਸੀਂ 100 ਰੁਪਈਆ ਯਾਨੀ ਕਿ ਨਾ ਉਹ ਗੱਲੇ 'ਚ ਯਾਨੀ ਕਿ ਰੱਖਦੇ ਕਮੇਟੀ ਟੈਪ ਤੇ ਸਾਨੂੰ ਅਗਰ ਖੁਦਾ ਨਾ ਖਾਸਤਾ ਕੋਈ ਮਸਲਾ ਬਣਨਾ ਹੈ ਤੇ ਫਿਰ ਚਾਚਾ ਜੀ ਨੇ ਉਹ ਗੱਲਾਂ ਤੋੜਨਾ। ਹਾਂਜੀ ਇਹ ਅਸਲ ਇਹ ਗੱਲ ਆ। ਠੀਕ ਹੈ ਉਹ ਗੱਲਾਂ ਤੋੜਨਾ ਡੇਲੀ ਬਣਿਆ ਹੁੰਦਾ। ਨਹੀਂ ਉਹ ਗੱਲਾਂ ਨਾ ਸੈਂਡਾ ਨੂੰ ਸਾਰਾ ਤੋੜਿਆ। ਠੀਕ ਹੈ ਉਹਦੇ ਚ 10 ਪਾਉਂਦੇ 15 ਕੱਢਣ ਦੀ ਉਮੀਦ ਰੱਖਦੇ। ਅੱਛਾ ਜੀ ਹੁਣ ਉਸਤਾਦ ਜੀ ਉਹ ਕਮੇਟੀ ਟੈਪ ਮੈਂ ਇਸ ਤੋਂ ਕਹਿਣਾ ਵਾ ਕਿ ਸਾਰੇ ਜਣਿਆਂ ਨੂੰ ਚਾਹੀਦਾ ਆਪਣੇ ਘਰ ਦੇ ਵਿੱਚ ਇੱਕ ਕਮੇਟੀ ਪਾਣ। ਸਹੀ ਕਮੇਟੀ ਨਾ ਪਾਣ ਜਾਂ ਸਾਰੇ ਖਾਨਦਾਨ ਵਾਲੇ ਵੱਡੇ ਨੂੰ ਇੱਕ ਨੂੰ ਫੜਾਈ ਜਾਣ, ਜਿਵੇਂ ਮੇਰੇ ਚਾਚੂ ਜੀ। ਇਹਨਾਂ ਦੇ ਘਰ ਦੇ ਵਿੱਚ ਜਿਹੜਾ ਗੱਲਾਂ ਨਾ ਉਥੋਂ ਰੋਜ਼ ਪੈਸੇ, ਇਹਨਾਂ ਦੇ ਘਰ ਦੇ ਵਿੱਚ ਕੋਈ ਚੀਗਮ ਖਾਂਦਾ ਹੋਵੇ ਉਹਨੂੰ ਚੋਰ ਸਮਝਦੇ। ਕਿਉਂ? ਉਹ ਚੀਗਮ ਨਾਲ ਚਮੇੜ ਕੇ ਪੈਸੇ ਕੱਢ ਲੈਂਦੇ। ਜਿਹੜਾ ਚੀਗਮ ਖਾਂਦਾ ਮੈਨੂੰ ਕਹਿੰਦੇ ਲੈ ਵੀ ਇਹ ਰਾਤੀ ਇਹਨੇ ਕੰਮ ਲਾਏ, ਉਹ ਤੀਲੇ ਨਾਲ ਚੀਗਮ ਲਾ ਕੇ ਨਾ ਤੈਨੂੰ ਪੈਸੇ ਦਾ ਰੱਖਿਆ ਜਿੰਨੇ ਬੜੇ ਤਰੀਕੇ ਹੁੰਦੇ ਨੇ। ਅੱਛਾ ਜੀ ਤੀਲੇ ਨਾਲ ਚੀਕਮ ਕੀਤਾ ਮੈਂ ਉਹਨੂੰ ਕਹਿ ਰਿਹਾ ਤੂੰ ਗੱਲ ਦੱਸ ਨਾ, ਇਹਨਾਂ ਮੈਂ ਚੁੱਪ ਕਰਾਇਆ ਹੁਣ ਤੂੰ ਫੇਰ ਵਿੱਚ ਮੈਂ ਉਹੀ ਇਹ ਕਹਿ ਰਿਹਾ। ਆਪ ਬੜੇ ਸਾਰੇ ਇਮਾਨਦਾਰ ਸੀ, ਉਹ ਚਾਚਾ ਹੀ ਖਾ ਜਾਂਦਾ ਸੀ। ਯਾਰ ਉਹ ਪੈਸੇ ਦਾ ਤੁਸੀਂ ਕਰਦੇ ਕੀ ਆ? ਯਾਰ ਇਹਦੇ ਚਾਚੂ ਇੰਨੇ ਅਮੀਰ ਸੀ, ਅੱਛਾ ਮਤਲਬ ਆ ਗਰੀਬਾਂ ਵਾਸਤੇ ਹੁੰਦੇ ਨੇ 5-10 ਵਾਲੇ ਨੋਟ, ਗਵਰਨਮੈਂਟ ਸਪੈਸ਼ਲ ਇਹਦੇ ਚਾਚੂ ਵਾਸਤੇ ਵੱਡੇ ਨੋਟ ਬਣਾਉਂਦੀ ਸੀ। ਇਹਦਾ ਭਤੀਜਾ ਹੁੰਦਾ ਸੀ ਨਾ ਆਬੂ ਜੀ 10 ਰੁਪਏ ਦੇਣਾ, ਇਹਦਾ ਚਾਚੂ ਕਹਿੰਦਾ ਨਹੀਂ ਪੁੱਤ ਮੇਰੇ ਕੋਲ ਲੱਖ ਵਾਲਾ ਬੱਜਾ ਵੱਡੇ ਨੋਟ ਗਵਰਨਮੈਂਟ ਇਹਨਾਂ ਨੂੰ ਬਣਾ ਕੇ ਨਹੀਂ ਉਸਤਾਦ ਜੀ ਇਹ ਤੇ ਫਿਰ ਗਲਤ ਸਪੈਸ਼ਲ 5 ਲੱਖ ਵਾਲੀ ਕਾਪੀ 10 ਲੱਖ ਵਾਲੀ ਕਾਪੀ ਇਹਨਾਂ ਦੇ ਘਰ ਜਾਂਦੀ ਸੀ ਚਾਚੂ ਛਾਪਦੀ ਇਹਨਾਂ ਲਈ ਛਾਪਦੀ ਇਹਨਾਂ ਦੀ ਸੀ। ਉਹ ਗੱਲਾਂ ਰੱਖਿਆ ਹੁੰਦਾ ਸੀ ਉਸਤਾਦ ਜੀ
ਚਾਚੂ ਉਹਦੇ ਚ ਪੈਸੇ ਸਾਰੇ ਖਾਨਦਾਨ ਕੋਲ ਲੈ ਕੇ ਉਹਦੇ ਚ ਇਕੱਠੇ ਕਰਦੇ ਸੀ। ਅੱਛਾ ਫਿਰ ਕਿੱਡਾ ਕੁ ਜਦੋਂ- ਸੀ ਗੱਲਾਂ ਹੈਂ? ਗੱਲਾਂ ਕਿੱਡਾ ਕੁ ਸੀ ਐਡਾ ਕੁ? ਕਿਦਾਂ ਨਹੀਂ ਨਹੀਂ, ਇਹ ਵੱਡਾ ਸੀਗਾ। ਐਡਾ ਕੁ। ਤੇ ਸਾਰੇ ਖਾਨਦਾਨ ਦੇ ਪੈਸੇ ਉਹ ਚ ਆ ਜਾਂਦੇ ਸੀ ਐਡੇ ਕੁ ਚ। ਆਹ ਕਿੰਨੇ ਜੀਆਂ ਦਾ ਖਾਨਦਾਨ ਸੀ ਟੋਟਲ? ਖਾਨਦਾਨ ਨਹੀਂ ਹੁੰਦਾ, ਇਹਨਾਂ ਦੀ ਟੀਮ ਹੁੰਦੀ ਹੈ। ਉਹ ਯਾਰ ਠਹਿਰ ਜਾ ਯਾਰ, ਟੀਮ ਕਾਦੀ ਹੁੰਦੀ? ਨਹੀਂ ਉਹ ਯਾਰ ਇੱਕ ਟੀਮ ਹੀ ਹੁੰਦੀ ਨਾ ਆਪਸ ਚ ਸਾਰੇ। ਜਿੰਨੇ ਮੈਂਬਰ ਤੁਸੀਂ ਨੋਟ ਨੇ ਨਾ, ਨੋਟ ਫੋਲਡ ਕਰਕੇ ਨਾ ਉਹਦੇ ਅੱਛਾ ਵਿੱਚ ਪਾ ਅੱਛਾ ਦੇਣਾ। ਅੱਛਾ ਓਕੇ ਚਲੋ ਠੀਕ। ਫਿਰ ਜਿਹਨੂੰ ਕਿਤੇ ਬਿਮਾਰੀ, ਕੋਈ ਗਮੀ, ਕੋਈ ਖੁਸ਼ੀ ਆਣੀ, ਫਿਰ ਅਸੀਂ ਸਾਰੇ ਚਾਚਾ ਜੀ ਕੋਲ ਜਾਂਦੇ ਸੀ। ਚਾਚਾ ਜੀ ਆਹ ਰੀਜ਼ਨ ਗੱਲਾਂ ਤੋੜ ਦੋ। ਚਾਚਾ ਜੀ ਫਿਰ ਉਹਦੇ ਹਿਸਾਬ ਮੈਂ ਸਮਝ ਗਿਆ। ਸਾਰਾ ਖਰਚਾ ਇੱਕ divide ਦਿਨ ਕਰਦੇ ਸੀ। ਪਰੇਸ਼ਾਨੀ ਬਣ ਗਈ, ਗਿਆ ਜਾ ਕੇ ਕਹਿੰਦਾ ਚਾਚੂ ਜੀ ਉਹ ਐਮਰਜੈਂਸੀ ਵਾਲਾ ਕੈਸ਼ ਤੇ ਦਿਓ ਥੋੜਾ ਜਿਹਾ, ਹਾਂ। ਜ਼ਰੂਰਤ ਪੈ ਗਈ। ਇਹ ਐਡਾ ਜਾਹਲ ਸੀ, ਇਹਦੇ ਕੋਲ ਹਮੇਸ਼ਾ ਇਹ 20 ਰੁਪਏ ਦਿੰਦਾ ਸੀ ਤੇ 2 ਘੰਟੇ ਬਾਅਦ ਆ ਕਹਿੰਦਾ ਸੀ ਚਾਚੂ ਮੇਰਾ ਸੁਬਾ ਆਪਰੇਸ਼ਨ ਹੈ, ਡਾਕਟਰ ਨੇ ਕਿਹਾ ਤੇਰੇ ਪਿੱਤੇ 'ਚ 1.5 ਤੋਲਾ ਸੋਨਾ ਪੈਣਾ ਤੇ ਮੈਨੂੰ ਪੈਸੇ ਦੇ ਦੇ। ਅੱਛਾ ਵਾਕ ਤੇ ਤੁਸੀਂ ਇੰਨੇ ਬੂਟ ਕਿਉਂ ਪਾ ਕੇ ਜਾਂਦੇ? ਸਾਰੀ ਦੁਨੀਆ ਆਹੋ ਦੇ ਯਾਰ ਜਾਨਵਰ ਹੁੰਦੇ। ਗਰਮੀ ਦੇ ਵਿੱਚ ਵਾਕ 'ਚ ਤੁਸੀਂ ਏਡੇ ਏਡੇ ਬੂਟ ਪਾਏ ਹੁੰਦੇ ਇਹ ਕੀ ਗੱਲ? ਔਰ ਵਰਦੀਆਂ ਵੀ ਤੁਸੀਂ ਵਾਕ 'ਚ ਵਾਕ ਵਾਲੀਆਂ ਲਹਿਦਾ ਪਾਈਆਂ ਨਹੀਂ, ਉਹਦੇ ਤੇ ਏਡੇ ਏਡੇ ਤੁਸੀਂ ਉਹ ਬਿਸਕੁਟ ਟੈਪ ਬਟਨ ਲਾਏ ਹੁੰਦੇ। ਇਹ ਕੀ ਚੱਕਰ ਆ? ਗਰਮੀਆਂ ਨੂੰ ਰਾਤ ਨੂੰ ਵਾਕ ਕਰੀਦੀ, ਰਾਤ ਨੂੰ ਗਰਮੀਆਂ ਨੂੰ ਜ਼ਿਆਦਾ ਰਾਤ ਨੂੰ ਹੀ ਵਾਕ ਰੱਖਦੇ ਲੋਕ। ਰਾਤ ਨੂੰ ਠੰਡੇ ਹੁੰਦਾ ਮੌਸਮ। ਹਾਂ ਸਹੀ ਅੱਛਾ ਉਹ ਸੁਜ਼ੂਕੀ ਵੈਗਨ ਤੇ ਵੀ ਜਾਂਦੇ ਹੁੰਦੇ ਵਾਕ ਕਰਨ? ਉਹ 8-10 ਜਣੇ ਇਕੱਠੇ ਹੋ ਗਏ। ਨਹੀਂ ਅੱਜ ਪਹਿਲੇ ਟਾਂਗਿਆਂ ਤੇ ਜਾਂਦੇ ਸੀ, ਮੈਨੂੰ ਯਾਦ ਆਇਆ ਹੁਣ ਠੀਕ ਆ। ਟਾਂਗਿਆਂ ਤੇ ਜਾਂਦੇ ਸੀ, ਉਹ ਸਾਈਡਾਂ ਦੇ ਵਾਕ ਵਾਲੇ ਇੰਸਟਰੂਮੈਂਟ ਰੱਖੇ ਹੁੰਦੇ ਸੀ। ਉਸਤਾਦ ਜੀ ਇੱਕ ਦਿਨ ਸਾਨੂੰ ਫੋਨ ਆਇਆ ਅੱਛਾ ਕਿ ਪੈਸੇ ਲੈ ਜਾਓ। ਐਡਵਾਂਸ, ਉਹ ਐਡਵਾਂਸ ਵੀ ਦਿੰਦੇ ਹੁੰਦੇ ਥੋੜਾ ਜਿਹਾ। ਹਾਂਜੀ। ਹਾਂ ਇਹਨਾਂ ਨਾ ਕਰਤੀ, ਕਹਿੰਦੇ ਅਸੀਂ ਲਾਹੌਰ ਦੀ ਵਾਕ ਨਹੀਂ ਫੜੀਦੀ। ਕਾਰੋਬਾਰ ਦੀ। ਅੱਛਾ ਵਾਕ ਤੇ ਗਏ, ਉਹ ਕੀ ਹੁੰਦੀ ਹੈ? ਵਾਕ ਤੇ ਅੱਛਾ ਗਏ। ਵਾਕ। ਵਾਕ ਤੇ ਗਏ ਤੇ ਐਕਸਰਸਾਈਜ਼ ਥੋੜੀ ਜਿਹੀ ਲੇਟ ਸੀ ਤੇ ਬਿਸਕੁਟਾਂ ਦੇ ਪੈਕੇਟ ਖਾ ਰਹੇ ਉੱਥੋਂ ਤੱਕ। ਐਕਸਰਸਾਈਜ਼ ਥੋੜੀ ਲੇਟ ਸੀ। ਕਹਿੰਦੇ ਤੁਹਾਡੀ ਵਾਕ ਦੇ ਦੌਰਾਨ ਕੋਈ ਬੰਦਾ ਇਮਲੀ ਖਾਵੇ ਤੁਸੀਂ ਇਹਨੂੰ ਮਾਰਦੇ ਹੋ। ਮੈਨੂੰ ਕਸਮ ਹੀ ਸਮਝ ਨਹੀਂ ਗੱਡੀ ਕੀ ਕਹਿਣ ਦੇ। ਮੈਨੂੰ ਪਤਾ ਹੀ ਮੈਨੂੰ ਯਾਰ ਨਹੀਂ ਸਮਝ ਲੱਗੀ। ਫੇਰ ਭਾਈ ਵਾਕ ਤੇ ਚਲੇ ਗਏ ਤੇ ਉੱਥੇ ਖੱਪ ਪਾਈ, ਕਹਿੰਦੇ ਯਾਰ ਆਹ ਘੋੜੀਆਂ ਪਰਾਂ ਨਚਾਓ, ਸਾਡੀ ਵਾਕ ਖਰਾਬ ਕਰਨ। ਇੱਕ ਜਗ੍ਹਾ ਤੇ ਵਾਕ ਕਰਨ ਗਏ, ਗੁੱਜਰਾਂ ਕੋਲੋਂ ਇੰਨੀ ਟੁੱਟ ਪਈ, ਉਹਨਾਂ ਦੀਆਂ ਮੱਝਾਂ ਡਰਦੀਆਂ ਸੀ ਜਦੋਂ ਇਹ ਵਾਕ ਕਰਨ। ਇੱਕਦਮ ਵਾਕ ਦੀ ਆਵਾਜ਼ ਹੁੰਦੀ ਸੀ। ਅੱਛਾ ਫੈਸਲ, ਉਹ ਵਾਕ ਕਰਦੇ ਆ ਉਹ ਕੀ ਹੁੰਦਾ ਵਾ ਜਿਹੜਾ ਉਹ ਇੱਕ ਪਿੱਛੇ ਜੋ ਇੰਜ ਪੂਰਾ ਕਮਾ ਕੇ ਇੰਜ ਚੁੱਕਿਆ ਹੁੰਦਾ ਹੈ ਕਰਕੇ ਇਧਰੋਂ ਇੰਜ ਕਰਕੇ ਇੱਕ ਪੈਪ ਜਿਹਾ ਮੂੰਹ 'ਚ ਹੁੰਦਾ, ਉਹ ਨਾ ਸਾਈਕਲ ਹੁੰਦਾ ਇੱਕ, ਅੱਛਾ ਉਹਨੂੰ ਫੋਲਡ ਕਰਕੇ ਜਿਹੜਾ ਮੋਢੇ ਤੇ ਚੁੱਕ ਲੈਂਦੇ ਨੇ। ਐਕਸਰਸਾਈਜ਼ ਕਰਦੇ ਉਹਦੀ ਸਾਹ ਵਧਾਉਣ ਲਈ ਨਾ, ਉਹ ਸਾਹ ਪਾਉਂਦੇ ਨੇ, ਉਹਦੇ 'ਚ ਫੂਕ ਮਾਰਦੇ ਨੇ। ਤੇ ਉਹ ਸਾਈਕਲ 'ਚ ਉਹ ਕਿਹੜਾ ਸਾਈਕਲ ਹੁੰਦਾ ਜਦੋਂ ਇੰਜ ਕਰਕੇ ਨਲੀ ਜੀ ਨਿਕਲ ਕੇ ਉੱਪਰ ਬਟਨ ਵੀ ਲੱਗੇ ਹੁੰਦੇ, ਉਹ ਕਿਹੜਾ ਸਾਈਕਲ ਹੁੰਦਾ? ਤੁਸੀਂ ਉਹ ਸਮਝੇ ਨਹੀਂ ਹੈਗੇ। ਹਾਂ। ਇਹ ਰੀਸਾਈਕਲ, ਜਿਵੇਂ ਸਾਹ ਦਾ ਜਿਹੜਾ ਰੀਸਾਈਕਲਿੰਗ ਹੁੰਦੀ ਹੈ, ਸਾਈਕਲ ਤੋਂ ਮੁਰਾਦ ਇਹ ਨਹੀਂ ਵੀ ਸਾਈਕਲ ਚਲਾਉਣ ਵਾਲਾ, ਉਹ ਸਾਈਕਲ ਹੁੰਦਾ ਵਾ ਕਿ ਜਿਹੜਾ ਸਾਹ ਨੂੰ ਰੀਸਾਈਕਲਿੰਗ ਕਰਦਾ। ਅੱਛਾ ਉਹ ਉਹਨੂੰ ਇੰਗਲਿਸ਼ ਚ ਬਰਾਸ ਕਹਿੰਦੇ ਆ। ਅੱਛਾ ਸਾਜੀ ਇਹਨੂੰ ਇੱਕ ਅੱਜ ਤੁਸੀਂ ਦੱਸੋ, ਮੌਸੀਕੀ ਦੇ ਖਿਲਾਫ ਹੈ ਫੈਸਲ ਰਾਮੇ, ਕਹਿੰਦਾ ਜੀ ਮੌਸੀਕੀ ਕਰਨ ਵਾਲਾ ਸੁਣਨ ਵਾਲਾ ਮੈਨੂੰ ਜ਼ਹਿਰ ਲੱਗਦੇ ਨੇ, ਮੈਨੂੰ ਪਾਕਿਸਤਾਨ 'ਚ ਮੌਸੀਕੀ ਲਿਆਉਣ ਵਾਲਾ ਬੰਦਾ ਲੱਭ ਜੇ ਮੈਨੂੰ ਮਾਰ ਦਿਆਂ। ਇਹ ਫਿਰ ਮੁਗਲ ਹੀ ਨਹੀਂ ਹੈਗਾ, ਆਪ ਹੀ ਤੇ ਇਹਨਾਂ ਨੇ ਲਿਆਂਦੀ, ਇਹ ਬਾਤ ਤੇਰੇ ਹੈ। ਵੱਡਿਆਂ ਨੇ ਤੇ ਲਿਆਂਦੀ ਹੈ। ਉਸਤਾਦ ਜੀ ਇਹਨੂੰ ਪੁੱਛੋ, ਤੁਸੀਂ ਮੇਰੇ ਕੋਲ ਪੁੱਛਿਆ ਕਿ ਕਿਹਾ ਤੂੰ ਇੰਜ? ਨਹੀਂ ਮੈਨੂੰ ਪਤਾ ਉਹਨੇ ਨਹੀਂ ਕਿਹਾ ਹੋਣਾ, ਲੇਕਿਨ ਮੈਂ ਕਿਹਾ ਹੋ ਸਕਦਾ ਤੇਰਾ 2-4 ਦਿਨ ਤੱਕ ਕਹਿਣ ਦਾ ਜ਼ੇਨ ਬਣ ਜਾਏ, ਮੈਂ ਤੈਨੂੰ ਪਹਿਲਾਂ ਹੀ ਸ਼ਟ ਅਪ ਕਾਲ ਦੇ ਦੇ। ਨਹੀਂ ਮੈਂ ਕਿਹਾ ਹੋ ਸਕਦਾ ਤੂੰ ਕਹਿ ਦੇਵੇਂ ਮੁਗਲਾਂ ਨੇ ਭਾਵੇਂ ਸੁਣਿਆ ਐਸਾ ਸੁਰੀਲਾ ਕੰਮ। ਹਾਂਜੀ ਉਸਤਾਦ ਜੀ। ਉਸ ਦੌਰ ਦੇ ਮਤਲਬ ਵੱਡੇ ਵੱਡੇ ਗਵਈਏ ਜਿਹੜੇ ਮਹਾਨ ਮਹਿਦੀ ਹਸਨ ਸਾਹਿਬ ਦੇ ਜਿਹੜੇ ਵੱਡੇ ਦਾਦੇ ਪੜਦਾਦੇ ਉਹਨਾਂ ਦੇ ਵੱਡੇ, ਉਹ ਵੀ ਜਾ ਕੇ ਉੱਥੇ ਗਾਉਂਦੇ ਰਹੇ ਨੇ। ਤਾਨਸੈਨ ਸਾਹਿਬ, ਇਹ ਤਾਨਸੈਨ ਸਾਹਿਬ ਨਹੀਂ ਪਤਾ ਉਹਨੂੰ ਕਿ ਮਹਿਦੀ ਹਸਨ ਸਾਹਿਬ ਉਹਨਾਂ ਚੋਂ ਨਹੀਂ, ਇਹ ਨਹੀਂ ਮੈਨੂੰ ਪਤਾ। ਯਾਰ ਇਹਨਾਂ ਦੇ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਮੀਆਂ ਜਿਹੜੇ ਸਨ, ਬਹਾਦਰ ਸ਼ਾਹ ਜ਼ਫਰ, ਬਹਾਦਰ ਸ਼ਾਹ ਜ਼ਫਰ ਸਾਹਿਬ, ਬਹਾਦਰ ਸ਼ਾਹ ਜ਼ਫਰ ਬੜੇ, ਉਹ ਤੇ ਆਪ ਸ਼ਾਇਰ ਸੀ। ਸੁਰੀਲਾ ਵੀ, ਸੁਰ ਨੂੰ ਵੀ ਸਮਝਣਾ, ਸਾਰੇ ਸੁਣਦੇ ਆਏ ਨੇ। ਤੇ ਇਹ ਮਤਲਬ ਉਸਤਾਦ ਜੀ ਨੇ ਜੈਨੂਇਨ ਕਹਿ ਰਹੇ ਯਾਰ ਤੁਸੀਂ। ਤੂੰ ਮੁਗਲੇ ਆਜ਼ਮ ਫਿਲਮ 'ਚ ਨਹੀਂ ਵੇਖਿਆ ਨਾਰਕਲੀ ਜੀ, ਉਹਨਾਂ ਨੇ ਪਿਆਰ ਕੀਆ ਤੋ ਸਾਹਮਣੇ ਬੈਠਾ ਵੇਖ ਨਹੀਂ ਰਿਹਾ ਚੌਧਰੀ ਸਾਹਿਬ ਮੁੱਛਾਂ ਵਾਲੇ, ਆਹੋ। ਪ੍ਰਿਥਵੀ ਰਾਜ ਸਾਹਿਬ, ਰਾਜ ਕਪੂਰ ਦੇ ਬਾਪ, ਤੇ ਉਹ ਦੇਖ ਨਹੀਂ ਰਹੇ ਬੜੇ ਮਜ਼ੇ ਨਾਲ, ਮਤਲਬ ਮੋਤਵਰ ਵੀ ਪੂਰੇ ਨੇ ਤੇ ਮਾਸ ਡੈਮ ਵੀ ਵੇਖੀ ਜਾ ਰਹੇ ਨੇ। ਹਾਂ ਸਹੀ ਰਾਜ ਕਪੂਰ ਸਾਹਿਬ, ਪ੍ਰਿਥਵੀ ਰਾਜ ਕਪੂਰ ਸਾਹਿਬ, ਪ੍ਰਿਥਵੀ ਰਾਜ ਕਪੂਰ ਨਹੀਂ, ਪ੍ਰਿਥਵੀ ਰਾਜ ਰਾਜ ਸਟੂਡੀਓ ਵਾਲਾ ਇੰਡੀਆ ਅੱਜ ਵੀ ਹੈਗਾ, ਬਹੁਤ ਵੱਡਾ ਪ੍ਰੋਡਕਸ਼ਨ ਉੱਥੇ ਹੁੰਦੀ ਹੈ ਰਾਜ ਸਟੂਡੀਓ। ਉਹ ਰਾਜ ਕਪੂਰ ਸਾਹਿਬ ਜਿਹੜੇ ਸੀ ਨਾ, ਰਾਜ ਕਪੂਰ ਦੇ ਵਾਲਦ ਸੀ ਪ੍ਰਿਥਵੀ ਰਾਜ, ਜਿਹੜੇ ਮੁਗਲੇ ਆਜ਼ਮ ਫਿਲਮ ਦੇ ਵਿੱਚੋਂ ਚਿੱਟੀਆਂ ਮੁੱਛਾਂ ਇੰਜ ਕਰਕੇ ਦਲੀਪ ਸਾਹਿਬ ਦੇ ਬਾਪ ਦਾ ਰੋਲ ਕਰ ਰਹੇ ਨੇ, ਉਹ ਪ੍ਰਿਥਵੀ ਰਾਜ ਸਾਹਿਬ ਨੇ। ਉਹਨਾਂ ਦੇ ਬੇਟੇ ਰਾਜ ਕਪੂਰ ਸਾਹਿਬ ਨੇ। ਰਾਜ ਕਪੂਰ ਸਾਹਿਬ 3-4-5 ਭਰਾ ਸੀ, ਫਿਰ ਅੱਗੋਂ ਇਹਨਾਂ ਦੀ ਔਲਾਦਾਂ ਸਮਝ ਆ ਨਹੀਂ ਗਈ। ਉਸਤਾਦ ਜੀ ਜਿਹੜੇ ਕਹਿੰਦੇ ਹੁਣ ਇਹ ਮੁਗਲ ਘਮਾਉਂਦੇ ਨੇ, ਅਲਹਮਦੁਲਿਲਾ। ਇਹ ਜੈਨੂਇਨ ਮੁਗਲ ਉਹ ਨੇ, ਜਿਵੇਂ ਅਸੀਂ ਹੁਣ ਪਿੱਛੋਂ ਇੰਡੀਆ ਤੋਂ ਆਏ ਸੀ ਠਾਕੁਰ ਸਾਂ, ਤੇ
ਤੇ ਇੱਥੇ ਆ ਗਏ ਅਸੀਂ ਤੇ ਇੱਥੇ ਅਸੀਂ ਚੀਮੇ ਹੋ ਗਏ। ਸਹੀ ਹੈ। ਇਹ ਉੱਥੇ ਨਹੀਂ ਠਾਕੁਰ ਨਹੀਂ ਨੇ ਆਸ ਇੰਨੀ ਦੇਰ ਬਾਅਦ ਹੋ ਜਾਣਾ ਚਾਹੀਦਾ, ਕਾਫੀ ਦੇਰ ਠਾਕਰ ਨਹੀਂ ਠਾਕੁਰ ਨੇ ਆਸ ਬੇਕ ਸੀ। ਨਹੀਂ ਇੱਥੇ ਬੰਦਾ ਉਸ ਤੋਂ ਬਾਅਦ ਇੱਥੇ ਆ ਕੇ ਇਹਨਾਂ ਨੇ ਫਿਰ ਕੰਮ ਸ਼ੁਰੂ ਕੀਤਾ, ਫੈਕਟਰੀ ਲਈ ਇਹਨਾਂ ਨੇ ਠਾਕਰਖਾਨੀ ਬਣਾਉਣ ਲੱਗ ਪਏ। ਠਾਕਰਖਾਨੀ ਬਣਾਉਣ ਲੱਗ ਪਏ। ਨਹੀਂ ਉਸਤਾਦ ਜੀ, ਇਹ ਵਾਕਈ ਮੁਗਲ ਉਹੀ ਮੁਗਲ ਨੇ ਜਿਹੜੇ ਉਹ ਨੇ ਇਹਨਾਂ ਦੇ ਵਿੱਚ ਨੇ। ਨਹੀਂ ਭਾਈ, ਮੈਂ ਫਰੀਦ ਸਹੀ ਵੀ ਹੋਵਾਂ ਤੇ ਤੁਸੀਂ ਜਾਲੀ ਕਰਾਰ ਦਿੱਤਾ ਹੋਇਆ। ਨਹੀਂ ਮੁਗਲ ਹੀ ਹੁੰਦਾ, ਜਾਲੀ ਮੁਗਲ ਕਿਹੜਾ ਹੁੰਦਾ? ਹਾਂਜੀ। ਸਿਰਫ ਫਰਕ ਇਹ ਹੁੰਦਾ ਵੀ ਕੋਈ ਬਾਦਸ਼ਾਹ ਦੀ ਲੜੀ ਚੋਂ ਆ ਤੇ ਕੋਈ ਵੈਸੇ ਹੀ ਸਾਈਡ ਤੋਂ ਆ, ਲੇਕਿਨ ਹਰ ਮੁਗਲ ਨੂੰ ਇਹ ਆ ਕਿ ਜੀ ਅਸੀਂ ਕਿਸੇ ਨਾ ਕਿਸੇ ਲੜੀ ਚੋਂ ਹੀ ਆ। ਲੜੀਆਂ ਤੋਂ ਇਲਾਵਾ ਵੀ ਬਹੁਤ ਮੁਗਲ ਸੀ। ਉਸਤਾਦ ਜੀ ਅਸੀਂ ਹੁਣ ਵੇਖੋ ਪਿੱਛੋਂ ਸਾਡੇ ਯਾਨੀ ਹਵੇਲੀ ਸੀ ਸਾਡੀ, ਹਵੇਲੀ ਸੀ ਪਿੱਛੋਂ। ਹਵੇਲੀ ਸੀ ਨਾ, ਹਵੇਲੀ ਸੀ ਨਾ। ਸਾਡੀ ਯਾਨੀ ਅਸੀਂ ਪਿੱਛੋਂ ਜਗੀਰਦਾਰ ਸੀ ਉਧਰਲੀ ਸਾਈਡ ਤੇ ਨਾ। ਆਓ ਤੇ ਫਿਰ ਇੱਥੇ ਆ ਕੇ ਇਹਨਾਂ ਨੇ ਨਾ ਹਵੇਲੀ ਡਬਲ ਸਟੋਰੀ ਕਰਕੇ ਨਾ ਉੱਪਰ ਛੋਟੇ ਛੋਟੇ ਕਮਰੇ ਬਣਾਤੇ, ਉਹਦੀਆਂ ਬਾਰੀਆਂ ਖੋਲਤੀਆਂ, ਉਹ ਫਿਰ ਲੰਘਦੇ ਪਾਉਂਦੇ ਆ। ਜੀ ਤੁਹਾਡੀ ਮਿਹਰਬਾਨੀ। ਅੱਛਾ ਨਾਜ਼ਰੀਨ ਨਾਲ ਗੱਲ ਕਰੋ। 2 ਮੰਜ਼ਲਾ ਬਣਾ ਲਈਆਂ, ਥੱਲੇ ਖੁੱਸਿਆਂ ਵਾਲਿਆਂ ਦੀਆਂ ਦੁਕਾਨਾਂ ਬਣਾ ਲਈਆਂ। ਸਾਹਮਣੇ ਇੱਕ ਟਿੱਕੀਆਂ ਵਾਲਾ ਵੀ ਹੈ। ਟਿੱਕੀਆਂ ਹਵੇਲੀ ਦੇ ਸਾਹਮਣੇ ਉੱਥੇ ਲੋਕੀ ਨੇ, ਮੈਂ ਕਿਤੇ ਬੰਦੇ ਕਹਿ ਰਹਾ ਅੱਜ ਹਵੇਲੀ ਬੈਠੀ। ਮੇਰੇ ਪੜਦਾਦਾ ਜੀ ਦੱਸਦੇ ਨੇ ਕਿ ਉਹਨਾਂ ਦੇ ਕੋਲ 111 ਘੋੜੇ ਜ਼ਾਤੀ ਸਨ, ਉਹਨਾਂ ਦੇ ਆਪਣੇ। ਅੱਛਾ 111 ਘੋੜੇ ਸਨ, ਹਾਥੀ ਰੱਖੇ ਸਨ ਉਹਨਾਂ ਨੇ। ਯਾਨੀ ਸ਼ਾਹੀ ਕਿਲਾ ਜਿਹੜਾ ਸੀ ਨਾ ਉਹਨਾਂ ਦਾ, ਉਹ ਉਹਦੇ ਮੁਕਾਬਲੇ ਤੇ ਹਵੇਲੀ ਬਣਾਈ ਸੀ ਉਦਾਂ ਦੀ ਸਜਾ ਕੇ। ਬੈਕ ਸਾਈਡ ਤੇ ਹੀ ਸੀਗੀ, ਸ਼ਾਹੀ ਕਿਲੇ ਦੀ ਬੈਕ ਸਾਈਡ ਤੇ ਹੀ। ਯਾਰ ਲੇਡੀ ਵਿਲਿੰਗਟਨ ਹਸਪਤਾਲ ਹੈ ਮੂਰੋ। ਪਤਾ ਕੀ ਗੱਲ ਫਰੀਦ, ਅਸੀਂ ਸ਼ੁਰੂ ਤੋਂ ਹੀ ਅਲਹਮਦੁਲਿਲਾ ਮੀਰ, ਸਾਡੇ ਘਰੋਂ ਦੇਗ ਵੀ ਨਿਕਲੀ ਸੀ। ਅੱਛਾ ਜੀ। ਨਿਕਾਲੀ ਨਹੀਂ ਮੈਂ ਤੁਹਾਨੂੰ ਦੱਸਦਾ। ਇਹਦਾ ਬੱਚਾ ਉਹਦੇ ਵਿੱਚ। ਨਹੀਂ ਮੈਂ ਦੱਸਦਾ। ਉੱਥੇ ਨਾ ਇਹਨਾਂ ਦੀ ਗਲੀ ਦੇ ਵਿੱਚ ਕਿਸੇ ਦੀਆਂ ਦੇਗਾਂ ਆਈਆਂ, ਉਹਨਾਂ ਦੀ ਇੱਕ ਦੇਗ ਗਾਇਬ ਹੋ ਗਈ। ਉਹਨੇ ਕਿਹਾ ਜਿਹਦੇ ਕੋਲੋਂ ਦੇਗ ਮੇਰੀ ਨਿਕਲੀ ਨਾ ਉਹਨੂੰ ਮੈਂ ਛੱਡਣਾ ਨਹੀਂ। ਜਦੋਂ ਉਹਨੇ 2 ਘੰਟੇ ਸਾਰੇ ਘਰਾਂ ਦੀਆਂ ਤਲਾਸ਼ੀਆਂ ਲਈਆਂ, ਉਹ ਮੇਰੇ ਨਾਲ ਹੀ ਘਰੋਂ ਨਿਕਲੀ। ਉਹ ਦੇਖ ਨਿਕਲੀ ਤੇ 3 ਦਿਨਾਂ ਬਾਅਦ ਉਹ ਦੇਗ ਨਿਕਲੀ, ਉਹਨੇ ਉਹ ਮਾਂ ਭੈਣੇ। ਪਹਿਲੇ ਇਹਨਾਂ ਦੇ ਘਰੋਂ ਦੇਗ ਨਿਕਲੀ, ਫਿਰ 2-3 ਦਿਨ ਬਾਅਦ ਨਾਈ ਨਿਕਲੀ। ਨਹੀਂ ਉਹ ਨਾ, ਉਹ ਦੇਗ ਨਹੀਂ ਸੀ, ਉਹਦੇ ਚ ਖਜ਼ਾਨਾ ਸੀਗਾ ਫਰੀਦ। ਆ ਘਰੋੜੀ ਲੱਗੀ ਥੱਲੇ, ਇਹਨਾਂ ਲਈ ਉਹੀ ਖਜ਼ਾਨਾ ਕਿ ਥੱਲੇ ਆ 3 ਪਾ ਘਰੋੜੀ ਲੱਗੀ। ਉਹਨੂੰ ਖੁਰਚ ਕੇ ਇਹਦਾ ਨਿੱਕਾ ਮੁੰਡਾ ਵਿੱਚ ਵੜਿਆ, ਖਜ਼ਾਨਾ ਕੱਢ ਕੇ ਇਹਨਾਂ ਨੇ ਸਿਰ ਧਾੜ ਬਾੜ ਚ ਪਾ ਲਿਆ। ਇਹਦਾ ਨਿੱਕਾ ਮੁੰਡਾ ਵਿੱਚ ਦੇਖਦੇ ਵੜਿਆ, ਖਜ਼ਾਨਾ ਉਹਦੇ ਮੂੰਹ ਤੇ ਲੱਗਾ, ਸਿਰ 'ਚ ਖਜ਼ਾਨਾ ਪਿਆ। ਨਹੀਂ ਸਹੀ ਹਕੀਕਤ ਦੇ ਨਾ ਖਜ਼ਾਨਾ। ਤੇ ਸਾਨੂੰ ਨਾ ਅੱਬੂ ਨੇ ਨਸੀਹਤ ਕੀਤੀ ਸੀ ਕਿ ਖਜ਼ਾਨੇ ਵਾਲੀ ਕੋਈ ਦੇਗ ਹੈਗੀ 4 ਕੋਨਿਆਂ ਦੇ ਵਿੱਚ। ਉਹ ਨਾ ਦੇਗ ਦੇ ਉੱਤੇ ਸੱਪ ਵੀ ਸੀਗਾ। ਉਹ ਸੱਪ ਨੇ ਖਜ਼ਾਨੇ ਤੇ ਕੀਤਾ ਸੀ ਕਸਬਾ। ਦੇਖ ਤੇ ਤੁਸੀਂ ਸੱਪ ਬਣ ਕੇ ਬੈਠੇ ਨੇ। ਤੁਸੀਂ ਦਾਈ ਨੂੰ ਨਹੀਂ ਦਿੱਤੀ 15 ਦਿਨ, ਉਹਨੇ ਤੁਹਾਡੀਆਂ ਬਹੁਤ ਤਰਲੇ ਕੀਤੇ। ਮੇਰਾ ਸਿਰ ਪੀੜ ਹੋ ਲੱਗਾ। ਉਹ ਮਾਫੀ ਦੇ ਦਿਓ। ਬਸ ਕਰਦੇ ਪੈਸੇ ਦੇਖ ਨਿਕਲੀ, ਇਹਨਾਂ ਦੇ ਘਰੋਂ ਦੇਖ ਨਿਕਲੀ ਭਾਈ। ਭਾਈ ਦੇਗ ਦੇ ਉੱਤੇ ਸੱਪ ਸੀਗਾ। ਇਹਨਾਂ ਨੇ ਕਿਹਾ ਲੱਗਦਾ ਖਜ਼ਾਨਾ, ਇਹਨਾਂ ਨੇ ਉਸ ਸੱਪ ਨੂੰ ਪਰੇ ਕੀਤਾ, ਵਿੱਚ ਮਗਰਮੱਛ ਸੀ। ਉਹ ਸੱਪ ਦੀ ਵਜ੍ਹਾ ਤੋਂ ਮਗਰਮੱਛ ਵੀ ਲੁਕਿਆ ਸੀ, ਫਿਰ ਉਹਨੇ ਸੱਪ ਵਾਲੇ ਕਰਕੇ ਵੀ ਬਾਹਰ ਕੱਢ ਲਿਆ। ਭੱਜੇ ਫਿਰਨ ਸਾਰੇ ਹੀ ਅੱਗੇ। ਨਹੀਂ ਉਹ ਪਤਾ ਕੀ, ਉਹ ਸੱਪ ਨਾ 100 ਸਾਲ ਬਾਅਦ ਇਨਸਾਨ ਬਣ ਜਾਂਦਾ। ਨਹੀਂ ਅੱਛਾ ਦੇਖ ਜੇ ਨਾ ਲੈਟਾ ਮਾਰ ਵੇਖਿਆ ਇੰਨਾ ਖਜ਼ਾਨਾ। ਜਦੋਂ ਇਹਨਾਂ ਨੇ ਬੰਦੇ ਲਿਆ ਕੇ ਵਿੱਚੋਂ ਉਹਨੂੰ ਕੱਢਿਆ ਤੇ ਉਹ ਕਿਸੇ ਨੇ ਤਸਵੀਰ ਲਾਈ ਸੀ, ਉਹਦੇ ਉੱਤੇ ਖਜ਼ਾਨਾ ਬਣਿਆ ਸੀ। ਉਹ ਜਿਹੜਾ ਹੁੰਦਾ ਨਾ ਸੱਪ ਦੀ ਇੱਕ ਨਾ ਇਛਰਾਦਾਰੀ ਹੁੰਦਾ ਵੇ ਇੱਕ। ਤੇ ਉਹ ਇਛਰਾਦਾਰੀ ਆ। ਨਹੀਂ ਉਹ 100 ਸਾਲ ਬਾਅਦ ਇਛਰਾਦਾਰੀ ਹੁੰਦਾ ਨਾ, ਉੱਥੋਂ ਕੋਟ ਅਬਦੁਲ ਮਾਲਕ ਤੋਂ ਅੱਗੇ ਦਾਰੀ। ਅੱਛਾ ਉਹ ਇਨਸਾਨ ਬਣ ਫਤਿਹਗੜ੍ਹ ਦਾਰੀ ਆ। ਅੱਛਾ ਜੀ, ਉਹ ਇਨਸਾਨ ਬਣ ਜਾਂਦਾ। ਇਨਸਾਨ ਬਣ ਜਾਂਦਾ। ਉਸਤਾਦ ਜੀ ਅਸੀਂ ਨਾ ਸੱਪ ਦਾ ਵੇਟ ਕੀਤਾ ਕਿ ਯਾਰ ਦੇਖ ਤੋਂ ਇੱਧਰ ਉੱਧਰ ਹੋਵੇ ਤੇ ਫੇਰ ਅਸੀਂ ਕੋਈ ਨਾ। ਅੱਛਾ ਮੈਂ ਕਹਿੰਦਾ ਤੂੰ ਕੰਡੇ ਤੇ ਰੱਖ ਕੇ ਵੇਟ ਕੀਤਾ 600 ਗ੍ਰਾਮ ਦਾ ਸੱਪ। ਅੱਛਾ ਸੱਪ ਫਿਰ ਅੱਛਾ ਤੁਸੀਂ ਸੱਪ ਦਾ ਵੇਟ ਕੀਤਾ ਵੀ ਇੱਧਰ ਉੱਧਰ ਹੋਵੇ। ਆਹੋ ਸੱਪ ਨਾ ਫਿਰ ਇਨਸਾਨ ਬਣ ਗਿਆ। ਤੁਸੀਂ ਕਿਉਂ ਨਹੀਂ ਬਣਦੇ? ਇਨਸਾਨ ਬਣ ਕੇ ਉਹਨੇ ਕਿਹਾ ਯਾਰ ਪੌਣਾ ਘੰਟਾ ਹੋ ਗਿਆ ਮੈਂ ਤੁਹਾਡੀ ਵਜ੍ਹਾ ਤੋਂ ਮੈਂ ਦੇਖ ਰਿਹਾ ਸਰ, ਮੈਂ ਇਨਸਾਨ ਬਣ ਗਿਆ, ਤੁਸੀਂ ਵੀ ਬਣ ਜਾਓ। ਪਤਾ ਕੀ ਉਹ ਨਾ ਹੁਣ ਸੱਪ ਭਲਾ ਕਿੱਥੇ ਆ? ਕਿੱਥੇ? ਇਹਨਾਂ ਦੇ ਨੁੱਕਰ ਤੇ ਲੈਸਾਂ ਦਾ ਕੰਮ ਕਰਦਾ। ਉਹਨੇ ਬੁੜੀਆਂ ਦੀਆਂ ਲੈਸਾਂ ਲਾਈਆਂ
ਫੱਟੇ ਕਢਾਈ ਵਾਲੇ ਗਲੇ ਨੂੰ ਮਿਲ ਜਾ ਚੂੜੀਆਂ ਦੇ ਡੱਬੇ ਵੀ ਨਾਲ ਰੱਖੇ ਹੁੰਦੇ ਇੱਕ ਬੰਦਾ ਉਹ ਅੱਛਾ ਉਹ ਕੋਬਰਾ ਇੱਕ ਬੰਦਾ ਉਹ ਉਹਨੂੰ ਸਾਰੇ ਕਹਿੰਦੇ ਆ, ਉਹ ਭਾ ਕੋਬਰਿਆ ਕਿੰਨਾ ਇੱਕ ਬੰਦਾ ਭਾਈ ਉਹ ਲੈਣ ਆ ਗਿਆ ਉਹ ਜਿਹੜੀਆਂ ਟਣੀਆਂ ਆਈਆਂ ਪਾਉਂਦੇ ਪੈਂਟ ਦੇ ਉੱਤੋਂ ਦੀ। ਇਹਦੇ ਚਾਚੇ ਨੇ 2 ਸੱਪ ਦੇ ਤੇ ਭਾਈ ਉਹਨੇ ਸੱਪ ਬੰਨੇ ਗੈਲਸ ਹਾਂਜੀ ਅੱਛਾ ਫਿਰ ਉਹ ਇਨਸਾਨ ਬਣ ਗਿਆ ਸੱਪ ਬਸ ਠੀਕ ਹੋ ਗਿਆ ਫਿਰ ਪ੍ਰੋਗਰਾਮ ਦਾ ਵਕਤ ਮੁੱਕ ਗਿਆ ਯਾਰ ਬਸ ਯਾਰ ਓਕੇ ਯਾਰ ਨਾਲ ਲੈਣਾ ਆਪਣਾ ਬਹੁਤ ਖਿਆਲ ਰੱਖੋ ਯਾਰ ਅਗਲੇ ਪ੍ਰੋਗਰਾਮ 'ਚ ਤੇਰੀ ਮੁਹੱਬਤ ਵਾਲੀ ਕਹਾਣੀ ਲੋਕੀ ਕਹਿ ਰਹੇ ਕਿ ਉਹ ਕੰਟੀਨਿਊ ਕਰੋ ਯਾਰ ਪੈਸੇ ਮੈਂ ਤਾਂ ਕਹਿੰਦਾ ਦੇ ਗਲੀ ਵੀ ਕੰਟੀਨਿਊ ਮੈਂ ਨਾ ਸੱਪ ਨਹੀਂ ਮੈਂ ਤਾਂ ਵਾਹ ਕਿਹੜੀ ਕੰਟੀਨਿਊ ਕਰਾਂਗੇ ਓਕੇ ਜੀ ਅੱਲਾ ਹਾਫਿਜ਼ ਜੀ ਯਾਰ। ਨਾਲ ਥੈਂਕ ਯੂ ਇਹ ਵੀ ਸਬਕ ਹੈਗਾ ਫਰੀਦ ਜਿਹੜਾ ਸੱਪ ਹੈ ਨਾ ਉਹ 100 ਸਾਲ ਬਾਅਦ ਇਨਸਾਨ ਬਣ ਗਿਆ। ਸਹੀ ਗੱਲ ਉਹ ਇੱਕ ਰਾਤ ਆਂਦੀ ਪੂਰਨਮਾਸ਼ੀ ਪੂਰਾ ਮਾਲ ਸੀ